ਤੁਸੀਂ ਕੈਮਰੇ ਦੇ ਸਾਹਮਣੇ ਸਿੱਧਾ ਕੈਨ ਖੋਲ ਰਹੇ ਹੋ, ਮਤਲਬ ਅਲਕੋਹਲ ਨੂੰ ਪ੍ਰਮੋਟ ਕਰ ਰਹੇ ਹੋ ਤੁਸੀਂ? ਨਹੀਂ ਜੀ, ਮੈਂ ਅਲਕੋਹਲ ਨੂੰ ਪ੍ਰਮੋਟ ਨਹੀਂ ਕਰ ਰਿਹਾਗਾ। ਮਤਲਬ ਮੈਂ ਪੀਣਾ, ਬੀਅਰ ਹੈਗੀ ਹੈ ਤੇ ਮੈਂ ਪੀ ਲੈਣਾ। ਬੀਅਰ ਗਰਮੀ ਦਾ ਦਿਨ ਹੈ ਤੇ ਬੀਅਰ ਪੀਣੀ ਸਿਹਤ ਲਈ ਚੰਗੀ ਹੁੰਦੀ ਹੈ। ਨਹੀਂ ਮਤਲਬ ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੇ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਉਹ ਆਮ ਪਬਲਿਕ ਦੇ ਸਾਹਮਣੇ ਪਬਲਿਕਲੀ ਇਹ ਚੀਜ਼ ਦੀ ਕਰਨਾ ਜਾਂ ਇਸ ਚੀਜ਼ ਦਾ ਵਰਤੋਂ ਕਰਨੀ, ਤੁਹਾਨੂੰ ਨਹੀਂ ਲੱਗਦਾ ਵੀ ਇਹ ਮਾੜੀ ਗੱਲ ਹੈ ਜਾਂ ਇਹਦਾ ਤੁਹਾਡੀ ਪਾਰਟੀ ਤੇ ਤੁਹਾਡੇ ਤੇ ਜਿਹੜਾ ਬੈਡ ਇਫੈਕਟ ਹੋਊਗਾ? ਥੋੜਾ ਜਿਹਾ ਕਲੀਅਰ ਕਰੋ ਕਿ ਵਾਕਿਆ ਹੀ ਤੁਸੀਂ ਪੋਲਿਟਿਕਸ ਦੇ ਵਿੱਚ ਇਦਾਂ ਦੀ ਕੋਈ ਹੋਂਦ ਬਰਕਰਾਰ ਰੱਖਣ ਵਾਸਤੇ ਉਤਰੇ ਹੋ ਜਾਂ ਸਿਰਫ ਲੋਕਾਂ ਨੂੰ ਐਂਟਰਟੇਨ ਕਰ ਰਹੇ ਹੋ, ਲੋਕਾਂ ਨੂੰ ਸਿਰਫ ਇੱਕ ਹਾਸੋ ਮਜ਼ਾਕ ਜਾਂ ਇੱਕ ਮਤਲਬ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਚੀਜ਼ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ? ਜਿੰਨੇ ਵੀ ਵਾਅਦੇ ਕੀਤੇ ਆ 2007 ਵਿੱਚ ਲਾ ਲਓ, 2012 ਚ ਲਾ ਲਓ, ਚਾਹੇ ਉਹ ਲੈਪਟਾਪ ਦੇਣ ਦਾ ਵਾਅਦਾ ਸੀ, 2017 ਦੇ ਵਿੱਚ ਚਾਹੇ ਉਹ ਘਰ ਨੌਕਰੀ ਦਾ ਵਾਅਦਾ ਸੀ, ਪ੍ਰਾਈਵੇਟ ਬੈਂਕਾਂ ਦੇ ਕਰਜ਼ੇ ਦੀ ਮਾਫੀ ਸੀ, ਚਾਹੇ ਹੁਣ 2022 ਦੇ ਵਿੱਚ ਵੱਡੇ ਵਾਅਦੇ ਕੀਤੇ ਜਾ ਰਹੇ ਆ ਕਿ ਗੰਨੇ ਦੇ ਮੁੱਲ ਨੂੰ ਲੈ ਕੇ, ਚਾਹੇ ਬਿਜਲੀ ਫ੍ਰੀ ਨੂੰ ਲੈ ਕੇ। ਤੁਹਾਨੂੰ ਸਥਾਪਿਤ ਪਾਰਟੀਆਂ ਦੇ ਲੀਡਰ ਨੇ ਮੇਰੇ ਖਿਆਲ ਕਦੇ ਐਂ ਬਹਿ ਕੇ ਇੰਟਰਵਿਊ ਵੀ ਨਹੀਂ ਦਿੱਤੀ ਹੋਣੀ ਤੇ ਕਦੇ ਤੁਹਾਡੀ ਹਿਮਾਕਤ ਵੀ ਨਹੀਂ ਹੋਈ ਹੋਣੀ ਉਹਨਾਂ ਨੂੰ ਸਵਾਲ ਕਰਨ ਦੀ ਜਾ ਕੇ ਉਹਨਾਂ ਦੇ ਘਰ। ਮੇਰੇ ਵਾਅਦੇ ਸੀਰੀਅਸ ਨੇ, ਬਿਲਕੁਲ ਮੈਂ ਇਸ 'ਤੇ ਕੰਮ ਕਰਾਂਗਾ। ਸਾਡੀ ਪੂਰੀ ਟੀਮ ਹੈ ਜਿਹੜੀ ਇਸ 'ਤੇ ਕੰਮ ਕਰਨ ਲੱਗੀ ਹੋਈ ਹੈ। ਜਿਹੜਾ ਨਾਂ ਤੁਸੀਂ ਕਹਿੰਦੇ ਹੋ ਚੱਕ ਲਓ ਰੱਖ ਲਓ, ਮੈਂ ਕਹਿੰਦਾ ਕਿ ਪੰਜਾਬੀਆਂ ਦੇ ਮੁੱਦੇ ਨੇ ਜਿਹੜੇ ਅਸੀਂ ਚੱਕ ਕੇ ਵਿਧਾਨ ਸਭਾ 'ਚ ਰੱਖ ਕੇ ਉਹਨਾਂ ਦਾ ਹੱਲ ਕਰਨਾ। ਇਸ ਕਰਕੇ ਅਸੀਂ ਪਾਰਟੀ ਦਾ ਨਾਂ ਚੱਕ ਲਓ ਰੱਖ ਲਓ ਪਾਰਟੀ ਰੱਖਿਆ। ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਤੁਸੀਂ ਜਿਹੜੀਆਂ ਰਵਾਇਤੀ ਪਾਰਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ ਨੇ, ਰਵਾਇਤੀ ਪਾਰਟੀਆਂ ਵਾਅਦੇ ਕਰ ਰਹੀਆਂ, ਉਹਨਾਂ ਤੋਂ ਨੈਕਸਟ ਲੈਵਲ ਦੀ ਗੱਲ ਕਰ ਰਹੇ ਹੋ? ਬਿਲਕੁਲ ਜੀ, ਮੈਂ ਇਹ ਗੱਲ ਕਹਿਣਾ ਹੁੰਦਾ ਜਦੋਂ ਵੀ ਮੈਂ ਪਿਛਲੀ ਵਾਰੀ ਵੀ ਇੱਕ ਮਨਿੰਦਰਜੀਤ ਸਿੱਧੂ ਨੂੰ ਵੀ ਸਵਾਲ ਕੀਤਾ ਸੀ ਕਿ ਜੇ ਐਪਲ ਕੰਪਨੀ ਜੇ ਉਹਨੇ ਐਪਲ ਦਾ 12 ਫੋਨ ਕੱਢਿਆ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਚੁੱਪ ਕਰਕੇ ਬੈਠੀ ਹੋਈ ਆ, ਉਹ ਅੱਗੇ 13, 14, 15 ਤੇ ਕੰਮ ਕਰ ਰਹੇ ਆ। ਤੁਹਾਡੇ ਵੱਖਰੇ ਵਾਅਦੇ ਕਿਹੜੇ ਆ ਉਹਨਾਂ ਨਾਲੋਂ? ਉਹਨਾਂ ਨੇ ਲੈਪਟਾਪ ਦੇਤੇ, ਮੋਬਾਈਲ ਦੇਤੇ ਜੀ, ਹੋਰ ਜਿਹੜਾ ਸਾਜੋ ਸਮਾਨ ਹੈ ਜਿਹੜੀ ਕਿ ਵੱਖ-ਵੱਖ ਤਰ੍ਹਾਂ ਦੇ ਵਾਅਦੇ ਉਹਨਾਂ ਨੇ ਕੀਤੇ। ਤੁਹਾਡਾ ਵੱਖਰਾ ਵਾਅਦਾ ਕੀ ਹੈ ਜਿਹਦੇ ਕਰਕੇ ਲੋਕ ਤੁਹਾਡੇ ਤੇ ਭਰੋਸਾ ਕਰਨ? ਅਸੀਂ ਦੇਖੋ ਜੀ, ਮੈਂ ਜਿਹੜਾ ਪਹਿਲਾ ਇੱਕ ਜਿਹੜਾ ਹੈਗਾ ਸਿਸਟਮ ਕਿ ਸਾਡੇ ਸਮਾਜ ਦੇ ਵਿੱਚ ਕੀ ਹੈ ਕਿ 40 ਸਾਲ ਤੱਕ ਬੰਦਾ ਆਪਦੇ ਕਾਗਜ਼ ਪੱਤਰ ਹੀ ਪੂਰੇ ਕਰਦਾ ਜਿਹੜਾ ਮਰ ਜਾਂਦਾ। ਉਦੋਂ ਜਦੋਂ ਤੱਕ ਉਹਦੇ ਕਾਗਜ਼ ਪੱਤਰ ਪੂਰੇ ਹੁੰਦੇ ਉਹਦੀ ਮੌਤ ਹੋ ਜਾਂਦੀ ਹੈ ਜਾਂ ਉਹਦੀ ਉਮਰ ਟੱਪ ਜਾਂਦੀ ਹੈ। ਤੇ ਇਹ ਅਸੀਂ ਜਿਹੜਾ ਹੈਗਾ ਵਾਅਦਾ ਜਿਹੜਾ ਲੋਕਾਂ ਨਾਲ ਕਰ ਰਹੇ ਹਾਂ ਕਿ ਤੁਹਾਨੂੰ ਕਾਗਜ਼ ਬਣਾਉਣ ਦੇ ਲਈ ਲਾਈਨਾਂ ਦੇ ਵਿੱਚ ਨਹੀਂ ਲੱਗਣਾ ਪਊਗਾ, ਤੁਹਾਡੇ ਕਾਗਜ਼ ਘਰੇ ਬਣ ਕੇ ਆਏਗਾ। ਐਜੂਕੇਸ਼ਨਲ ਡਾਕੂਮੈਂਟ ਆ ਜਿਹੜੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਦੇਖੋ ਜੀ, ਪਹਿਲੀ ਗੱਲ ਤਾਂ ਅਸੀਂ ਸਿੱਖਿਆ ਸੰਸਥਾਵਾਂ ਜਿਹੜੀਆਂ ਉਹਦੀਆਂ ਸਾਨੂੰ ਲੋੜ ਨਹੀਂ ਹੈਗੀ। ਅਗਲੀ ਗੱਲ, ਜਦੋਂ ਅਸੀਂ ਲੋਕਾਂ ਨੂੰ ਐਂਟਰਟੇਨਮੈਂਟ ਕਰ ਰਹੇ ਹਾਂ, ਘਰ ਪਿੰਡ ਸਿਨੇਮੇ ਬਣਾ ਰਹੇ ਹਾਂ, ਬਫੇ ਲਗਾ ਰਹੇ ਹਾਂ, ਲੋਕਾਂ ਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਹੈਗੀ, ਤੇ ਫਿਰ ਜਿਹੜਾ ਐਜੂਕੇਸ਼ਨ ਸਿਸਟਮ ਆ, ਮੈਨੂੰ ਤਾਂ ਲੱਗਦਾ ਨਹੀਂ ਹੈਗਾ ਕਿ ਐਜੂਕੇਸ਼ਨ ਸਿਸਟਮ, ਮੈਨੂੰ ਵੈਸੇ ਵੀ ਲੱਗਦਾ ਕਿ ਮੈਂ ਤਾਂ ਅੱਜ ਇੱਕ ਚੈਲੰਜ ਵੀ ਕੀਤਾ ਸਾਰੇ MLA ਸਮੇਤ ਮੁੱਖ ਮੰਤਰੀ ਕਿ ਪੰਜਾਬੀ ਦੇ ਵਿੱਚ ਇੱਕ ਹੱਥ ਨਾਲ ਚਿੱਠੀ ਨੂੰ ਲਿਖ ਕੇ ਦਿਖਾ ਦੇਣ ਸਾਰੇ ਮੁੱਖ ਮੰਤਰੀ। ਕਿਸਾਨ ਇਸ ਟਾਈਮ ਜੇ ਆਪਾਂ ਗੱਲ ਕਰੀਏ ਸਾਰੀਆਂ ਰਵਾਇਤੀਆਂ ਪਾਰਟੀਆਂ ਦਾ ਵਿਰੋਧ ਪੰਜਾਬ ਦੇ ਵਿੱਚ ਹੋਇਆ। ਤੁਹਾਡਾ ਵਿਰੋਧ ਕਿਉਂ ਨਹੀਂ ਹੋ ਰਿਹਾ? ਕਿ ਤੁਹਾਡੀ ਕੋਈ ਆਪਸੀ ਕੋਈ ਸੈਟਿੰਗ ਹੈ ਜਾਂ ਤੁਸੀਂ ਇੱਕ ਪੱਧਰ ਤੇ ਚੱਲ ਰਹੇ ਹੋ? ਕੀ ਕਾਰਨ ਕੀ ਹੈ? ਸੋ ਮੇਰੇ ਖਿਆਲ ਕੱਲ੍ਹ ਨੂੰ ਜਾਂ ਪਰਸੋਂ ਅਸੀਂ ਬਿਆਨ ਜਾਰੀ ਕਰਦੇ ਹਾਂ ਬਿੱਲਾਂ ਦੇ ਹੱਕਾਂ ਦੇ ਵਿੱਚ ਕਿ ਬਿੱਲ ਜਿਹੜੇ ਹੈਗੇ ਨੇ ਸਹੀ ਨੇ, ਮੋਦੀ ਸਾਹਿਬ ਨੇ ਸਹੀ ਹੈ। ਉਸ ਤੋਂ ਬਾਅਦ ਮੈਨੂੰ ਲੱਗਦਾ ਜਦੋਂ ਫਿਰ ਇਹ ਹਾਈਲਾਈਟ ਹੋਊਗੀ ਗੱਲ ਕਿ ਜੀ ਅਸੀਂ ਬਿੱਲਾਂ ਦਾ ਜਿਹੜਾ ਮਤਲਬ ਸਮਰਥਨ ਕਰਤਾ ਹੈ, ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਜਥੇਬੰਦੀਆਂ ਨੂੰ, ਤਾਂ ਮੈਨੂੰ ਉਮੀਦ ਹੈਗੀ ਆ ਕਿ ਉਸ ਤੋਂ ਬਾਅਦ ਆ ਜਿਹੜਾ ਸਾਡਾ ਵੀ ਵਿਰੋਧ ਹੈ ਜਿਹੜਾ ਉਹ ਜਾਰੀ ਹੋਊਗਾ। ਇਹ ਕੀ ਤੁਹਾਨੂੰ ਲੱਗਦਾ ਕਿ ਵਿਰੋਧ ਕਰਾਉਣਾ ਜ਼ਰੂਰੀ ਹੈ? ਬਿਲਕੁਲ ਜੀ, ਫੇਰ ਹੀ ਬੰਦਾ ਹਾਈਲਾਈਟ ਹੁੰਦਾ। ਬਾਦਲ ਸਾਹਿਬ ਦੀ ਗੱਲ ਤੁਸੀਂ ਕਿਉਂ ਕੀਤੀ ਅੱਜ? ਹਾਈਲਾਈਟ ਤਾਂ ਹੀ ਕੀਤਾ ਜਾ ਰਿਹਾ ਨਾ ਉਹਨੂੰ, ਕਿਉਂਕਿ ਉਹਨਾਂ ਦਾ ਵਿਰੋਧ ਹੋ ਰਿਹਾ, ਤਾਂ ਹੀ ਸੋਸ਼ਲ ਮੀਡੀਆ ਤੇ ਉਹਨੂੰ ਸਪੇਸ ਮਿਲ ਰਹੀ ਹੈ। ਤੇ ਫਿਰ ਮੈਨੂੰ ਵੀ ਲੱਗਦਾ ਕੁਛ ਨਾ ਕੁਛ ਇਹੋ ਜਿਹਾ ਮੈਂ ਕੋਸ਼ਿਸ਼ ਕਰਦਾ ਇੱਕ ਅੱਧੇ ਦਿਨ ਦੇ ਵਿੱਚ, ਜਿਵੇਂ ਮਤਲਬ ਕੱਲ੍ਹ ਮੈਂ ਜਵਾਕਾਂ ਨਾਲ ਕ੍ਰਿਕਟ ਖੇਡ ਕੇ ਤੇ ਭਰਮਾਉਣ ਦੀ ਕੋਸ਼ਿਸ਼ ਕੀਤੀ ਸੀਗੀ ਲੋਕਾਂ ਨੂੰ, ਤੇ ਮੈਨੂੰ ਲੱਗਦਾ ਹੈ ਕਿ ਮੈਨੂੰ ਇਹੋ ਜਿਹਾ ਕੁਛ ਕਰਵਾਉਣਾ ਪਊਗਾ। ਇੱਕ ਤਾਂ ਜੀ ਅਸੀਂ ਜਿੰਨੇ ਵੀ ਕੋਈ ਸਟੇਡੀਅਮ ਬਣੇ ਹੋਏ ਨੇ ਸ਼ਹਿਰਾਂ ਦੇ ਵਿੱਚ, ਉਹਨਾਂ ਨੂੰ ਅਸੀਂ ਪੂਰ ਕੇ ਤੇ ਉਹਨਾਂ ਨੂੰ ਭਰਤ ਪਾ ਕੇ ਉੱਥੇ ਅਸੀਂ ਰੈਸਟੋਰੈਂਟ ਵਗੈਰਾ ਤੇ ਉੱਥੇ ਬਣਾਵਾਂਗੇ ਅਸੀਂ ਪੱਬ ਜਾਂ ਕਲੱਬ ਵਗੈਰਾ। ਸਟੇਡੀਅਮ 'ਚ ਤਾਂ ਬੱਚਿਆਂ ਦੇ ਖੇਡਣ ਲਈ ਜਗ੍ਹਾ ਹੈ, ਉੱਥੋਂ ਸਾਡੇ ਖਿਡਾਰੀ ਨਿਕਲਦੇ ਆ। ਓਲੰਪਿਕ 'ਚ ਜਿਹੜੇ ਸਾਡੇ ਮੈਡਲ ਆਏ ਆ ਉਹ ਇਹਨਾਂ ਮੈਦਾਨਾਂ ਤੋਂ ਖੇਡ ਕੇ ਆਏ। ਦੇਖੋ ਜੀ, ਇਹ ਮਤਲਬ ਕੀ ਹੁੰਦਾ ਹੈ ਕਿ ਜਦੋਂ ਕੋਈ ਖਿਡਾਰੀ ਮੈਡਲ ਜਿੱਤ ਕੇ ਲਿਆਉਂਦਾ, ਪਹਿਲੀ ਗੱਲ ਤਾਂ ਦੇਖੋ ਜੀ ਸਾਡਾ ਬੱਚਾ ਤੰਗ ਕਿੰਨਾ ਆਪਦੇ ਸਰੀਰ ਨੂੰ ਤੋੜਦਾ ਹੈ, ਪਸੀਨਾ ਵਹਾਉਂਦਾ ਹੈ, ਕਿੰਨਾ ਤੰਗ ਹੈ, ਇੰਜਰੀ ਦਾ ਖਤਰਾ ਰਹਿੰਦਾ। ਮੈਂ ਨਹੀਂ ਚਾਹੁੰਦਾ ਕਿ ਸਾਡੇ ਜਿਹੜੇ ਬੱਚੇ ਨੇ ਉਹਨਾਂ ਦੇ ਕੋਈ ਸੱਟ ਫੇਟ ਲੱਗੇ, ਇਸ ਕਰਕੇ ਮੈਂ ਨਹੀਂ ਚਾਹੁੰਦਾ ਇੱਥੇ ਸਟੇਡੀਅਮ ਪੈਣ।
ਦੂਜੇ ਨੰਬਰ ਤੇ ਜਦੋਂ ਕੋਈ ਬੱਚਾ ਮੈਡਲ ਜਿੱਤ ਲੈਂਦਾ ਹੈ, ਉਸ ਤੋਂ ਬਾਅਦ ਮਤਲਬ ਜਿਹੜਾ ਸੂਬੇ ਦਾ ਮੁੱਖ ਮੰਤਰੀ ਹੁੰਦਾ ਹੈ, ਉਹ ਮਤਲਬ ਕੋਈ 5 ਕਰੋੜ ਦਾ ਐਲਾਨ ਕਰ ਦਿੰਦਾ, ਕੋਈ 2 ਕਰੋੜ ਦਾ ਐਲਾਨ ਕਰ ਦਿੰਦਾ, ਉਹਦੇ ਨਾਲ ਖਜ਼ਾਨੇ ਤੇ ਐਵੇਂ ਵਾਧੂ ਬੋਝ ਪੈ ਜਾਂਦਾ। ਠੀਕ ਹੈ, ਉਹ ਖਜ਼ਾਨਾ ਮੰਤਰੀ ਨੂੰ ਫਿਰ ਉਹ ਦੇਖਣਾ ਪੈਂਦਾ ਕਿ ਪੈਸੇ ਕਿੱਥੋਂ ਐਡਜਸਟਮੈਂਟ ਕਰਨੀ। ਇਸ ਕਰਕੇ ਮੈਨੂੰ ਲੱਗਦਾ ਕਿ ਬੱਚਿਆਂ ਦੀ ਭਲਾਈ ਦੇ ਵਾਸਤੇ, ਉਹਨਾਂ ਨੂੰ ਸੱਟ ਤੋਂ ਬਚਾਉਣ ਦੇ ਲਈ, ਉਹਨਾਂ ਦੇ ਕਿਸੇ ਪ੍ਰਕਾਰ ਦੀ ਸੱਟ ਨਾ ਲੱਗ ਜਾਵੇ, ਐਵੇਂ ਲੱਤ ਬਾਂਹ ਤੁੜਾ ਲੈਣ, ਉਹ ਆਪਦੇ ਸਰੀਰ ਨੂੰ ਸੰਭਾਲ ਕੇ ਰੱਖਣ, ਕਿਉਂਕਿ ਅਸੀਂ ਉਹਨਾਂ ਦੇ ਲਈ ਮਤਲਬ ਉਹਨਾਂ ਨੂੰ ਜੇ ਮਸ਼ਹੂਰੀ ਚਾਹੀਦੀ ਹੈ, ਮਸ਼ਹੂਰੀ ਅਸੀਂ ਮੈਂ ਕਹਿ ਰਿਹਾ ਕਿ ਅਸੀਂ ਉਹਨਾਂ ਦਾ ਇੱਕ ਗਾਣਾ ਕਰਵਾਇਆ ਕਰਾਂਗੇ। ਪੰਜਾਬ ਸਰਕਾਰ ਜਦੋਂ ਮੈਂ ਮੁੱਖ ਮੰਤਰੀ ਬਣ ਗਿਆ, ਪੰਜਾਬ ਸਰਕਾਰ ਉਹਨਾਂ ਦਾ ਗਾਣਾ ਕਰਵਾਇਆ ਕਰੂਗੀ, YouTube ਤੇ ਪਾਇਆ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਇਕਬਾਲ ਸਿੰਘ। ਪੰਜਾਬ ਦਾ ਰਾਜਨੀਤਿਕ ਮਾਹੌਲ ਪੂਰੀ ਤਰ੍ਹਾਂ ਨਾਲ ਸਰਗਰਮਾ। 2022 ਦੀਆਂ ਵੋਟਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਆਪਣਾ ਦਮ ਅਜ਼ਮਾ ਰਹੀਆਂ ਨੇ। ਸੋ ਇਸੇ ਤਰ੍ਹਾਂ ਹੀ ਕੁਝ ਨਵੀਆਂ ਪਾਰਟੀਆਂ ਵੀ ਆਪਣੀ ਹੋਂਦ ਦਾ ਅਹਿਸਾਸ ਆ ਜਿਹੜਾ ਉਹ ਆਮ ਲੋਕਾਂ ਨੂੰ ਕਰਵਾ ਰਹੀਆਂ। ਸੋ ਇੱਕ ਇਸੇ ਤਰ੍ਹਾਂ ਦੀ ਹੀ ਪਾਰਟੀ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਐਕਟਿਵ ਹੈ। ਸੋਸ਼ਲ ਮੀਡੀਆ ਦੇ ਉੱਪਰ ਇੱਕ ਵਿਅੰਗਮਈ ਤਰੀਕੇ ਨਾਲ ਉਹਨਾਂ ਵੱਲੋਂ ਵਾਅਦੇ ਕੀਤੇ ਜਾ ਰਹੇ ਆ, ਉਹਨਾਂ ਵੱਲੋਂ ਆਪਣੀ ਪਾਰਟੀ ਦਾ ਪ੍ਰਚਾਰ ਕੀਤਾ ਜਾ ਰਿਹਾ, ਆਪਣੀ ਪਾਰਟੀ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ। ਸੋ ਚੱਕ ਲੋ ਰੱਖ ਲੋ ਨਾਂ ਦੀ ਪਾਰਟੀ ਜਿਹੜੀ ਲਗਾਤਾਰ ਸੋਸ਼ਲ ਮੀਡੀਆ ਤੇ ਆਪਣੇ ਬਾਰੇ, ਆਪਣੀ ਹੋਂਦ ਬਾਰੇ ਦੱਸ ਰਹੀ ਹੈ। ਜੋ ਉਹਦੇ ਪ੍ਰਧਾਨ ਨੇ, ਜੋ ਮੌਜੂਦਾ ਪ੍ਰਧਾਨ ਨੇ ਦਿਲਬਾਗ ਸਿਵੀਆਂ, ਜੋ ਕਿ ਆਪਣੇ ਆਪ ਨੂੰ ਇਸ ਪਾਰਟੀ ਦਾ ਪ੍ਰਧਾਨ ਦੱਸਦੇ ਆ, ਹਾਲਾਂਕਿ ਇੱਕ ਵਿਅੰਗਮਈ ਤਰੀਕੇ ਨਾਲ ਉਹਨਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ। ਪਹਿਲਾਂ ਤਾਂ ਇਹਨਾਂ ਤੋਂ ਜਾਣ ਲੈਂਦੇ ਹਾਂ ਕਿ ਤੁਸੀਂ ਵਾਕਈ ਰਾਜਨੀਤੀ ਦੇ ਵਿੱਚ ਆਉਣਾ ਚਾਹੁੰਦੇ ਹੋ ਜਾਂ ਸਿਰਫ ਪੰਜਾਬ ਦੇ ਲੋਕਾਂ ਦਾ ਇੱਕ ਇੰਟਰਟੇਨ ਕਰ ਰਹੇ ਹੋ, ਲੋਕਾਂ ਨੂੰ ਜਿਹੜਾ ਇੱਕ ਵਿਅੰਗਮਈ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਦਿਲਬਾਗ, ਬਹੁਤ ਬਹੁਤ ਸਵਾਗਤ ਹੈ ਇੰਡੋਜ਼ ਟੀਵੀ ਆਸਟ੍ਰੇਲੀਆ ਤੇ। ਸਤਿ ਸ਼੍ਰੀ ਅਕਾਲ ਜੀ। ਇੰਡੋਜ਼ ਟੀਵੀ ਦੀ ਟੀਮ ਦਾ ਘਰ ਪਹੁੰਚਣ ਲਈ ਬਹੁਤ ਬਹੁਤ ਧੰਨਵਾਦ। ਦਿਲਬਾਗ, ਜਿਵੇਂ ਕਿ ਮੈਂ ਇੰਟਰੋਡਕਸ਼ਨ ਦੇ ਵਿੱਚ ਕਿਹਾ ਕਿ ਤੁਸੀਂ ਇੱਕ ਵੱਖਰੇ ਅੰਦਾਜ਼ ਦੇ ਵਿੱਚ, ਵੱਖਰੇ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਇੱਕ ਪਾਰਟੀ ਦਾ ਜਿਹੜਾ ਆਗਾਜ਼ ਕੀਤਾ, ਇੱਕ ਪਾਰਟੀ ਦੀ ਹੋਂਦ ਪ੍ਰਗਟਾਈ ਹੈ ਜੀ। ਪਾਰਟੀ ਦਾ ਨਾਮ ਸੁਣ ਕੇ ਕਈ ਵਾਰੀ ਥੋੜ੍ਹਾ ਜਿਹਾ ਜਿਹੜਾ ਸਾਹਮਣੇ ਵਾਲਾ ਬੰਦਾ ਹੈ ਉਹ ਇੱਕ ਵਾਰ ਸੋਚਦਾ ਵੀ ਸ਼ਾਇਦ ਇਹ ਵਿਅੰਗ ਹੋ ਰਿਹਾ ਜਾਂ ਵਿਅੰਗਮਈ ਤਰੀਕੇ ਨਾਲ ਇਹ ਸਾਰਾ ਕੁਝ ਕੀਤਾ ਜਾ ਰਿਹਾ। ਚੱਕ ਲੋ ਰੱਖ ਲੋ ਪਾਰਟੀ, ਹੈ ਨਾ ਜੀ। ਤੇ ਥੋੜ੍ਹਾ ਜਿਹਾ ਕਲੀਅਰ ਕਰੋ ਕਿ ਵਾਕਈ ਤੁਸੀਂ ਪੋਲੀਟਿਕਸ ਦੇ ਵਿੱਚ ਇਦਾਂ ਦੀ ਕੋਈ ਹੋਂਦ ਬਰਕਰਾਰ ਰੱਖਣ ਵਾਸਤੇ ਉਤਰੇ ਹੋ ਜਾਂ ਸਿਰਫ ਲੋਕਾਂ ਨੂੰ ਇੰਟਰਟੇਨ ਕਰ ਰਹੇ ਹੋ, ਲੋਕਾਂ ਨੂੰ ਸਿਰਫ ਇੱਕ ਹਾਸੋ ਮਜ਼ਾਕ ਜਾਂ ਇੱਕ ਮਤਲਬ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਚੀਜ਼ ਪਾਉਣ ਦੀ ਕੋਸ਼ਿਸ਼ ਕਰਦੇ ਹੋ? ਗੁਰਇਕਬਾਲ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਸਵਾਲ ਪੁੱਛਦਾ ਕਿ ਜਦੋਂ ਸਦਾਬਤ ਪਾਰਟੀਆਂ ਦੇ ਲੀਡਰਾਂ ਨੇ ਜਦੋਂ ਵਾਅਦੇ ਕੀਤੇ ਆ, ਜਿੰਨੇ ਵੀ ਵਾਅਦੇ ਕੀਤੇ ਆ, 2007 ਚ ਲਾ ਲਓ, 2012 ਚ ਲਾ ਲਓ, ਚਾਹੇ ਉਹ ਲੈਪਟਾਪ ਦੇਣ ਦਾ ਵਾਅਦਾ ਸੀ, 2017 ਦੇ ਵਿੱਚ ਚਾਹੇ ਉਹ ਘਰ ਘਰ ਨੌਕਰੀ ਦਾ ਵਾਅਦਾ ਸੀ, ਪ੍ਰਾਈਵੇਟ ਬੈਂਕਾਂ ਦੇ ਕਰਜ਼ੇ ਦੀ ਮਾਫੀ ਸੀ, ਚਾਹੇ ਹੁਣ 2022 ਦੇ ਵਿੱਚ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਆ ਕਿ ਗੰਨੇ ਦੇ ਮੁੱਲ ਨੂੰ ਲੈ ਕੇ, ਚਾਹੇ ਬਿਜਲੀ ਫ੍ਰੀ ਨੂੰ ਲੈ ਕੇ, ਤੁਹਾਨੂੰ ਸਥਾਪਿਤ ਪਾਰਟੀਆਂ ਦੇ ਲੀਡਰ ਨੇ ਮੇਰੇ ਖਿਆਲ ਕਦੇ ਐਂ ਬਹਿ ਕੇ ਇੰਟਰਵਿਊ ਵੀ ਨਹੀਂ ਦਿੱਤੀ ਹੋਣੀ ਤੇ ਕਦੇ ਤੁਹਾਡੀ ਹਮਾਕਤ ਵੀ ਨਹੀਂ ਹੋਈ ਹੋਣੀ ਉਹਨਾਂ ਨੂੰ ਸਵਾਲ ਕਰਨ ਦੀ ਜਾ ਕੇ ਉਹਨਾਂ ਦੇ ਘਰ, ਕਿਉਂਕਿ ਉਹ ਤੁਹਾਨੂੰ ਵੜਨ ਨਹੀਂ ਦਿੰਦੇ ਕਿ ਪੱਤਰਕਾਰਾਂ ਨੂੰ, ਉਹ ਕਹਿ ਦਿੰਦੇ ਆ ਉਹ ਦੂਰ ਰੱਖਦੇ ਨੇ। ਇੰਟਰਵਿਊਜ਼ ਤਾਂ ਸਾਰੇ ਪੱਤਰਕਾਰ ਹੀ ਕਰਦੇ ਆ। ਚੱਲ ਜੇ ਮੈਂ ਨਹੀਂ ਕੀਤੀ ਹੋਊਗੀ ਤਾਂ ਹੋਰ ਬਹੁਤ ਸਾਰੇ ਇਦਾਂ ਦੇ ਪੱਤਰਕਾਰ ਆ, ਸਥਾਪਿਤ ਪੱਤਰਕਾਰ ਆ। ਮੈਂ ਅੱਜ ਤੱਕ ਕਦੇ ਕਿਸੇ ਪੱਤਰਕਾਰ ਨੂੰ, ਕਿਸੇ ਲੀਡਰ ਨੂੰ ਉਹ ਪੁੱਛਦੇ ਨੂੰ ਨਹੀਂ ਵੇਖਿਆ ਕਿ ਤੁਸੀਂ ਜੀ ਇਹ ਵਿਅੰਗ ਕਰ ਰਹੇ ਹੋ ਕਿ ਜਾਂ ਤੁਸੀਂ ਵਾਅਦੇ ਜਿਹੜੇ ਤੁਹਾਡੇ ਇਹ ਸੀਰੀਅਸ ਨੇ। ਮੇਰੇ ਵਾਅਦੇ ਸੀਰੀਅਸ ਨੇ, ਬਿਲਕੁਲ ਮੈਂ ਇਸ ਤੇ ਕੰਮ ਕਰਾਂਗਾ। ਸਾਡੀ ਪੂਰੀ ਟੀਮ ਹੈ ਜਿਹੜੀ ਇਸ ਤੇ ਕੰਮ ਕਰਨ ਲੱਗੀ ਹੋਈ ਹੈ। ਜਿਹੜਾ ਨਾਂ ਤੁਸੀਂ ਕਹਿੰਦੇ ਹੋ ਚੱਕ ਲੋ ਰੱਖ ਲੋ, ਮੈਂ ਕਹਿੰਦਾ ਕਿ ਪੰਜਾਬੀਆਂ ਦੇ ਮੁੱਦੇ ਨੇ ਜਿਹੜੇ ਅਸੀਂ ਚੱਕ ਕੇ ਵਿਧਾਨ ਸਭਾ 'ਚ ਰੱਖ ਕੇ ਉਹਨਾਂ ਦਾ ਹੱਲ ਕਰਨਾ। ਇਸ ਕਰਕੇ ਅਸੀਂ ਪਾਰਟੀ ਦਾ ਨਾਂ ਚੱਕ ਲੋ ਰੱਖ ਲੋ ਪਾਰਟੀ ਰੱਖਿਆ। ਹੋ ਸਕਦਾ ਹੈ ਕਿ ਇਸ ਵਾਰ ਮੈਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣਾਂ ਲੜਾਂ। ਉਹਦਾ ਕਾਰਨ ਇਹ ਹੈਗਾ ਕਿ ਸਾਡੀ ਰਜਿਸਟ੍ਰੇਸ਼ਨ ਹੈ ਜਿਹੜੀ ਉਹਦੀ ਪ੍ਰਕਿਰਿਆ ਚੱਲ ਰਹੀ ਹੈ, ਪਰ ਹੋ ਸਕਦਾ ਅਸੀਂ ਉਸਨੂੰ ਰਜਿਸਟ੍ਰੇਸ਼ਨ ਨੂੰ ਲੇਟ ਹੋ ਜਾਈਏ ਤੇ ਸਾਨੂੰ ਆਜ਼ਾਦ ਉਮੀਦਵਾਰ ਦੇ ਵਿੱਚ। ਪਰ ਦਿਲਬਾਗ, ਸਵਾਲ ਇੱਥੇ ਖੜਾ ਹੁੰਦਾ, ਜਿਸ ਤਰੀਕੇ ਨਾਲ ਤੁਸੀਂ ਆਪਣੀਆਂ ਪੋਸਟਾਂ ਨੂੰ ਸ਼ੇਅਰ ਕਰਦੇ ਪਏ ਹੋ, ਜਿਸ ਤਰੀਕੇ ਨਾਲ ਤੁਸੀਂ ਆਪਣੀਆਂ ਵੀਡੀਓ ਸ਼ੇਅਰ ਕਰਦੇ ਪਏ ਹੋ, ਕੀ ਤੁਹਾਨੂੰ ਲੱਗਦਾ ਕਿ ਲੋਕ ਤੁਹਾਨੂੰ ਸੀਰੀਅਸ ਲੈ ਰਹੇ ਆ? ਜਾਂ ਤੁਹਾਡੇ ਸਰਕਲ ਦੇ ਵਿੱਚ, ਤੁਹਾਡੇ ਫੇਸਬੁੱਕ ਪੇਜ ਦੇ ਨਾਲ ਜਿਹੜੇ ਲੋਕ ਜੁੜੇ ਆ, ਤੁਹਾਡੀ ਫਰੈਂਡ ਲਿਸਟ ਦੇ ਵਿੱਚ ਜਿਹੜੇ ਤੁਹਾਡੇ ਯਾਰ ਮਿੱਤਰ ਤੁਹਾਡੇ ਨਾਲ ਜੁੜੇ ਹੋਏ ਆ, ਉਹ ਕੀ ਉਸ ਸੀਰੀਅਸਨੈਸ ਦਿਖਾ ਰਹੇ ਆ ਤੁਹਾਡੀਆਂ ਪੋਸਟਾਂ ਦੇ ਵਿੱਚ? ਅੱਛਾ, ਜਦੋਂ ਤੁਸੀਂ ਇੱਕ ਗੱਲ ਦੱਸੋ ਜੀ, ਚਲੋ ਇਹ ਤਾਂ ਮੇਰੇ ਤੇ ਗੱਲ ਆ ਗਈ, ਤੇ ਕੀ ਨਵਜੋਤ ਸਿੰਘ ਸਿੱਧੂ, ਕੀ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਕੀ ਭਗਵੰਤ ਮਾਨ ਦੀਆਂ, ਕੀ ਉਹਨਾਂ ਨੂੰ ਟਰੋਲ ਨਹੀਂ ਕੀਤਾ ਜਾਂਦਾ? ਕੀ ਉਹਨਾਂ ਦਾ ਮਜ਼ਾਕ ਨਹੀਂ ਉਡਾਇਆ ਜਾਂਦਾ? ਕੀ ਉਹਨਾਂ ਨੂੰ ਪੁੱਠੇ ਸਿੱਧੇ ਨਾਵਾਂ ਨਾਲ ਨਹੀਂ ਬਣਾਇਆ ਜਾਂਦਾ? ਇਹ ਤਾਂ ਚਲੋ ਇੱਕ ਸਧਾਰਨ ਘਰ ਦਾ ਜਿਹੜਾ ਹੈਗਾ ਬੱਚਾ ਰਾਜਨੀਤੀ ਵਿੱਚ ਪੈਰ ਰੱਖਣ ਜਾ ਰਿਹਾ, ਇਸ ਕਰਕੇ ਮੈਨੂੰ ਟਰੋਲ ਕੀਤਾ ਜਾ ਰਿਹਾ ਹੋਊਗਾ। ਬਟ ਕੀ ਉਹਨਾਂ ਨੂੰ ਵੀ ਤਾਂ ਟਰੋਲ ਕੀਤਾ ਜਾਂਦਾ ਜਦੋਂ ਉਹ ਕੋਈ ਵਾਅਦਾ ਕਰਦੇ ਆ? ਕਿ ਲੋਕ ਉਹਦਾ ਮਜ਼ਾਕ ਨਹੀਂ ਉਡਾਉਂਦੇ? ਸਾਰਿਆਂ ਨੂੰ ਬਰਾਬਰ ਉਦਾਂ ਹੀ ਹੋ ਰਿਹਾ ਨਾ। ਜੇ ਮਤਲਬ ਲੋਕ ਮੇਰੀਆਂ ਚੀਜ਼ਾਂ ਨੂੰ ਮੈਨੂੰ ਟਰੋਲ ਕਰ ਰਹੇ ਨੇ ਜਾਂ ਉਹਨਾਂ ਨੂੰ ਲੱਗਦਾ ਹੈਗਾ ਕਿ ਮੈਂ ਇਸ ਨੂੰ ਵਿਅੰਗ ਦੇ ਰੂਪ 'ਚ ਕਰ ਰਿਹਾ ਜਾਂ ਮਜ਼ਾਕ ਦੇ ਰੂਪ ਵਿੱਚ ਕਰ ਰਿਹਾ, ਉਹਨਾਂ ਨੂੰ ਲੱਗਦਾ ਹੋਵੇਗਾ, ਲੱਗੀ ਜਾਵੇ। ਬਟ ਮੈਂ ਤਾਂ ਪੰਜਾਬ ਨੂੰ ਸਮਰਪਿਤ ਹਾਂ, ਮੈਂ ਤਾਂ ਪੰਜਾਬ ਲਈ ਕੰਮ ਕਰਨਾ ਚਾਹੁੰਦਾ, ਪੋਲੀਟਿਕਸ ਦੇ ਵਿੱਚ ਮੈਂ ਆਉਣਾ ਚਾਹੁੰਦਾ। ਮੈਂ ਪਹਿਲਾਂ ਵੀ ਜ਼ਾਹਰ ਕਰ ਚੁੱਕਿਆ, ਜਦੋਂ ਆਪਾਂ ਕਈ ਮਸਲਿਆਂ ਦੇ ਵਿੱਚ ਪਹਿਲਾਂ ਵੀ ਇਕੱਠੇ ਹੋ ਚੁੱਕੇ ਹਾਂ, ਉੱਥੇ ਗਾਹੇ ਬਗਾਹੇ ਮੈਂ ਤੁਹਾਨੂੰ ਜਾਣੂ ਕਰਵਾਇਆ ਕਿ ਮੈਂ ਰਾਜਨੀਤੀ ਦੇ ਵਿੱਚ ਆਉਣਾ ਚਾਹੁੰਦਾ।
ਨਹੀਂ ਤੁਹਾਡੇ ਕੀ ਵਾਅਦੇ ਕੀ ਹੋਣਗੇ? ਵਾਅਦੇ ਇੱਕ ਵਾਰੀ ਜਾਣੂ ਜ਼ਰੂਰ ਕਰਾ ਦਿਓ ਉਹ ਤਾਂ ਜੋ ਪਤਾ ਲੱਗ ਸਕੇ। ਆਪਾਂ ਦੇਖੋ ਜੀ, ਉਹ ਵਾਅਦੇ ਆ ਜਿਹੜੇ ਪਹਿਲਾਂ ਆਲਰੇਡੀ ਕਾਫੀ ਨੇ, ਜਿੱਦਾਂ ਅਸੀਂ ਉਹ ਵਾਰੀ-ਵਾਰੀ ਉਹੀ ਗੱਲਾਂ ਹੋ ਜਾਣਗੀਆਂ, ਬਟ ਆਪਾਂ ਕੁਝ ਮੈਂ ਚਾਹੁੰਦਾ ਸੀਗਾ ਵੀ ਅੱਜ ਆਪਾਂ ਕੁਝ ਨਵੀਆਂ ਗੱਲਾਂ ਕਰੀਏ। ਠੀਕ ਹੈ, ਉਹਦੇ ਵਿੱਚ ਜਿਵੇਂ ਸਭ ਤੋਂ ਪਹਿਲਾਂ ਅਸੀਂ ਹੁਣ ਸਾਡੀ ਜਿਹੜੀ ਅਗਲੀ ਜਿਹੜਾ ਸਾਡਾ ਹੈਗਾ ਸਿਸਟਮ, ਅਸੀਂ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀ ਖੇਤੀਬਾੜੀ ਹੈ ਉਹ ਰੋਬੋਟਸ ਜਰੀਏ ਕਰੀਏ। ਤੇ ਉਹਦੀਆਂ ਤੁਸੀਂ ਗੂਗਲ ਦੇ ਉੱਤੇ ਤਸਵੀਰਾਂ ਵੀ ਵੇਖ ਸਕਦੇ ਹੋ ਕਿ ਰੋਬੋਟਸ ਨੇ ਜਿਹੜੇ ਉਹ ਸਪਰੇਅ ਕਰ ਰਹੇ ਆ। ਹੁਣ ਸਰਕਾਰ ਨੇ ਐਲਾਨ ਕੀਤਾ ਹੈ ਕਿ 12 ਵਜੇ ਤੋਂ ਬਾਅਦ ਸਪਰੇਅ ਨਹੀਂ ਕਰਨੀ। ਡੀਸੀ ਸਾਹਿਬ ਨੇ ਐਲਾਨ ਕੀਤਾ ਕਿ 12 ਵਜੇ ਤੋਂ ਬਾਅਦ ਸਪਰੇਅ ਨਹੀਂ ਕਰਨੀ। ਹੁਣ ਸਪਰੇਅ ਜੇ ਮੰਨ ਕੇ ਚੱਲੋ ਕਿਸੇ ਦੇ 10 ਕਿੱਲੇ ਜ਼ਮੀਨ ਹੈ, ਉਹਦੇ 2 ਕਿੱਲੇ ਰਹਿ ਗਏ ਤੇ 12 ਵਜੇ ਤੱਕ ਜੇ ਉਹਦੇ 2 ਕਿੱਲੇ ਨਾ ਹੋਏ ਤੇ ਉਹਨੂੰ ਛੱਡਣਾ ਪਊਗਾ, ਦੂਸਰੇ ਦਿਨ ਫੇਰ ਲੇਬਰ ਨੂੰ ਜਾਣਾ ਪਊਗਾ। ਤੇ ਜੇ ਅਸੀਂ ਰੋਬੋਟਸ ਜਿਹੜੀਆਂ ਬਾਹਰ ਵਿਦੇਸ਼ਾਂ ਦੇ ਵਿੱਚ, ਯੂਰਪ ਦੇ ਵਿੱਚ ਜਿਹੜੇ ਰੋਬੋਟਸ ਸਪਰੇਅ ਕਰ ਰਹੇ ਆ, ਪਹਿਲਾਂ ਤੁਸੀਂ ਸੁਣਿਆ ਹੋਣਾ ਬੀਤੇ ਸਮੇਂ ਦੇ ਵਿੱਚ ਜਹਾਜ਼ਾਂ ਰਾਹੀਂ ਸਪਰੇਅ ਹੁੰਦੀ ਸੀ। ਤੇ ਜੇ ਅਸੀਂ ਰੋਬੋਟਸ ਤੋਂ ਸਪਰੇਅ ਕਰਵਾ ਲਾਂਗੇ ਤੇ ਜਿਹੜੀਆਂ ਸਾਡੀਆਂ ਕੀਮਤੀ ਜਾਨਾਂ ਜਿਹੜੀਆਂ ਕਈ ਵਾਰੀ ਅਜਾਈਂ ਚਲੀਆਂ ਜਾਂਦੀਆਂ, ਸਪਰੇਅ ਚੜ੍ਹ ਕੇ ਕਈ ਵਾਰੀ ਲੇਬਰ ਜਿਹੜੇ ਕਰਨ ਵਾਲੇ ਹੈਗੇ ਸਾਡੇ ਭਰਾ, ਉਹਨਾਂ ਦੀ ਮੌਤ ਹੋ ਜਾਂਦੀ ਹੈ, ਅਸੀਂ ਉਹ ਤੋਂ ਬਚ ਸਕਦੇ ਹਾਂ। ਫਿਰ ਜਿਹੜਾ ਸਾਡਾ ਅਗਲਾ ਵਾਅਦਾ ਸੀ, ਹੁਣ ਤੁਹਾਨੂੰ ਇਹ ਵੀ ਮਜ਼ਾਕ ਲੱਗੂਗਾ। ਤੁਸੀਂ ਯੂਰਪ ਦੇ ਵਿੱਚ ਤੁਸੀਂ ਤਸਵੀਰਾਂ ਕੱਢ ਕੇ ਦੇਖ ਸਕਦੇ ਹੋ। ਮੈਂ ਪਹਿਲਾਂ ਵੀ ਇੱਕ ਗੱਲ ਕਹੀ ਸੀ ਕਿ ਜੇ ਸਥਾਪਿਤ ਪਾਰਟੀਆਂ ਦੇ ਲੀਡਰ ਸਾਡੇ ਨਾਲੋਂ 50 ਸਾਲ ਪਿੱਛੇ ਚੱਲ ਰਹੇ ਆ, ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਹੈਗਾ। ਅੱਜ ਤੋਂ 10-15 ਸਾਲ ਪਹਿਲਾਂ ਜਦੋਂ ਮੋਬਾਈਲ ਸੀਗੇ ਤਾਂ ਇੱਕ ਸਿਰਫ ਛੋਟਾ ਮੋਬਾਈਲ ਹੁੰਦਾ ਸੀ, ਤੇ ਹੁਣ ਸਾਡੇ ਕੋਲੇ ਟੱਚ ਸਕਰੀਨ ਨੇ, ਬੈਠੇ ਅਸੀਂ ਵੀਡੀਓ ਕਾਲ ਕਰ ਸਕਦੇ ਹਾਂ। ਜਿਹੜੇ ਸੋਸ਼ਲ ਮੀਡੀਆ ਚੈਨਲ ਨੇ ਕਾਹਦੀ ਬਦੌਲਤ ਨੇ। ਜਿਹੜਾ ਤੁਹਾਡੀ ਗੱਲ, ਤੁਹਾਡਾ ਚੈਨਲ ਆਸਟ੍ਰੇਲੀਆ ਤੋਂ ਚੱਲਦਾ ਹੈ, ਤੁਸੀਂ ਅੰਦਾਜ਼ ਟੀਵੀ ਨੂੰ ਬੈਠੇ ਪਿੰਡ ਸਿਵੀਆਂ 'ਚ ਸ਼ੂਟ ਕਰ ਰਹੇ ਹੋ, ਬਟ ਪ੍ਰੋਗਰਾਮ ਤੁਹਾਡਾ ਕੱਲ ਤੱਕ ਪੂਰੇ ਸੰਸਾਰ 'ਚ ਫੈਲ ਜਾਣਾ। ਫਿਰ ਜੇ ਦੂਜੀਆਂ ਪਾਰਟੀਆਂ ਨੂੰ ਮੇਰੀਆਂ ਗੱਲਾਂ ਸਮਝ ਨਹੀਂ ਆ ਰਹੀਆਂ, ਉਹਨਾਂ ਦਾ ਲੈਵਲ ਹਜੇ ਉਸ ਤੇ ਤਰੀਕ ਨਹੀਂ ਲੈ ਕੇ ਗਏ, ਫਿਰ ਉਹ ਗਲੀਆਂ ਨਾਲੀਆਂ ਚੁਲਝੇ ਰਹਿਣ, ਅਸੀਂ ਅਗਲੇ ਲੈਵਲ ਦੀ ਗੱਲ ਕਰਾਂ। ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਤੁਸੀਂ ਜਿਹੜੀਆਂ ਰਵਾਇਤੀ ਪਾਰਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ ਜਾਂ ਰਵਾਇਤੀ ਪਾਰਟੀਆਂ ਵਾਅਦੇ ਕਰ ਰਹੀਆਂ, ਉਹਨਾਂ ਤੋਂ ਨੈਕਸਟ ਲੈਵਲ ਦੀ ਗੱਲ ਕਰ ਰਹੇ। ਬਿਲਕੁਲ ਜੀ, ਮੈਂ ਇਹ ਗੱਲ ਕਹਿੰਦਾ ਹੁੰਦਾ ਕਿ ਜਦੋਂ ਵੀ ਮੈਂ ਪਿਛਲੀ ਵਾਰੀ ਵੀ ਇੱਕ ਮਨਿੰਦਰਜੀਤ ਸਿੱਧੂ ਨੂੰ ਵੀ ਮੈਂ ਸਵਾਲ ਕੀਤਾ ਸੀ ਕਿ ਜੇ ਐਪਲ ਕੰਪਨੀ, ਜੇ ਉਹਨੇ ਐਪਲ ਦਾ 12 ਫੋਨ ਕੱਢਿਆ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਚੁੱਪ ਕਰਕੇ ਬੈਠੀ ਹੋਈ ਆ, ਉਹ ਅੱਗੇ 13, 14, 15 ਤੇ ਕੰਮ ਕਰ ਰਹੇ ਆ। ਜੇ ਕਿਸੇ ਕੰਪਨੀ ਨੇ ਕਾਰ ਕੱਢੀ ਹੈ ਤਾਂ ਪਹਿਲਾਂ ਟਾਟਾ ਵਾਲਿਆਂ ਨੇ ਕਾਰਾਂ ਕੱਢੀਆਂ ਸੀ, ਡੀਜ਼ਲ ਕੱਢੀਆਂ ਸੀ, ਤੇ ਹੁਣ ਉਹ ਇਲੈਕਟ੍ਰਿਕ ਕਾਰਾਂ ਮਾਰਕੀਟ 'ਚ ਲੈ ਕੇ ਆ ਜਾ ਰਹੇ ਆ। ਕਿ ਜਿਹੜੇ ਸਾਇੰਸਦਾਨ ਹੁੰਦੇ ਨੇ, ਇੱਕ ਖੋਜ ਕਰਨ ਤੋਂ ਬਾਅਦ ਉਹ ਫਿਰ ਚੁੱਪ ਕਰਕੇ ਬੈਠ ਜਾਂਦੇ ਆ। ਫਿਰ ਜਿਹੜੀ ਖੋਜ ਆ ਉਹ ਲਗਾਤਾਰ ਜਾਰੀ ਰਹਿੰਦੀ ਹੈ। ਲੋਕਾਂ ਨੂੰ ਮਤਲਬ ਕਿੱਦਾਂ ਉਹਨਾਂ ਦਾ ਜਿਹੜਾ ਲਾਈਫ ਸਟਾਈਲ ਨੂੰ ਬੈਟਰ ਕੀਤਾ ਜਾ ਸਕਦਾ, ਸਾਡਾ ਜਿਹੜਾ ਧਿਆਨ ਆ ਉਹਦੇ ਵੱਲ। ਤੁਸੀਂ ਆਪਣਾ ਮੁਕਾਬਲਾ ਕਿਹਨਾਂ ਨਾਲ ਮੰਨਦੇ ਹੋ? ਕਿਉਂਕਿ ਪਾਰਟੀਆਂ ਦੀ ਜੇ ਆਪਾਂ ਗੱਲ ਕਰੀਏ, ਕਾਂਗਰਸ ਤੇ ਅਕਾਲੀ ਦਲ, ਉਸ ਤੋਂ ਬਾਅਦ ਆਮ ਆਦਮੀ ਪਾਰਟੀ, ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਕਾਫੀ ਜ਼ੋਰ ਅਜ਼ਮਾਈ ਜਿਹੜੀ ਕਰ ਰਹੀ ਹੈ 2017 ਦੇ ਵਿੱਚ ਥੋੜੇ ਫਰਕ ਨਾਲ ਰਹੇਗੀ ਸੀ ਜੀ। ਇਸ ਵਾਰ ਤੁਸੀਂ ਆਪਣਾ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ? ਦੇਖੋ ਜੀ, ਮੈਂ ਪਹਿਲੀ ਵਾਰੀ ਇਲੈਕਸ਼ਨ 'ਚ ਉਤਰ ਰਿਹਾ, ਤੇ ਹੋ ਸਕਦਾ ਹੈਗਾ ਕਿ ਮੇਰੀਆਂ ਪਹਿਲੇ ਵਾਰੀ ਲੋਕਾਂ ਦੇ ਗੱਲਾਂ ਸਮਝ 'ਚ ਨਾ ਆਉਣ। ਠੀਕ ਆ, ਉਹਨਾਂ ਨੂੰ ਲੱਗੇ ਕਿ ਸ਼ਾਇਦ ਯਾਰ ਇਹ ਕਿ ਮਜ਼ਾਕ ਦੇ ਤੌਰ ਤੇ ਸਾਡੇ ਨਾਲ ਬੰਦਾ ਆ ਕੇ ਗੱਲ ਕਰ ਰਿਹਾ। ਪਰ ਮੈਂ ਜਦੋਂ ਦੂਜੀਆਂ ਪਾਰਟੀਆਂ ਦੇ ਵਾਅਦਿਆਂ ਦੀ ਉਹਨਾਂ ਨਾਲ, ਲੋਕਾਂ ਨਾਲ ਇਹ ਗੱਲ ਕਰਦਾ, ਜਾਂ ਮੈਨੂੰ ਫੋਨ ਵੀ ਆਉਂਦੇ ਆ ਕਿ ਬਾਈ ਤੁਸੀਂ ਆਹ ਕੀ ਗੱਲ ਕਰੀ ਜਾਂਦੇ ਹੋ, ਠੀਕ ਹੈ, ਤੇ ਮੈਂ ਉਹਨਾਂ ਨੂੰ ਪੁੱਛਦਾ ਕਿ ਯਾਰ 2012 ਦੇ ਵਿੱਚ ਬਾਦਲ ਸਾਹਿਬ ਨੇ ਲੈਪਟਾਪ ਦਿੱਤੇ ਸੀ, ਉਹ ਵੀ ਤੁਹਾਡੇ ਘਰ ਨੇ ਸਾਰਿਆਂ ਦੇ। 2017 ਦੇ ਵਿੱਚ ਕੈਪਟਨ ਨੇ ਵਾਅਦਾ ਕੀਤਾ ਸੀਗਾ ਕਿ ਸਾਰਿਆਂ ਨੂੰ ਅਸੀਂ ਸਮਾਰਟਫੋਨ ਦੇਵਾਂਗੇ, ਉਹ ਵੀ ਤੁਹਾਡੇ ਕੋਲੇ ਘਰ ਨੇ ਸਾਰਿਆਂ ਦੇ। ਤੇ ਜੇ ਹੁਣ ਮੈਂ ਵਾਅਦੇ ਕਰ ਰਿਹਾ ਤੇ ਮੈਨੂੰ ਇੱਕ ਮੌਕਾ ਤਾਂ ਦਿਓ, ਤੇ ਮੈਨੂੰ ਜਦੋਂ ਮੌਕਾ ਦਿਓਗੇ ਉਸ ਤੋਂ ਬਾਅਦ ਹੀ ਮੈਂ ਸਬੂਤ ਪੇਸ਼ ਕਰਾਂਗਾ ਨਾ ਕਿ ਮੈਂ ਇਹ ਕੰਮ ਕਰ ਸਕਦਾ ਕਿ ਨਹੀਂ ਕਰ ਸਕਦਾ। ਤੁਹਾਡੇ ਵੱਖਰੇ ਵਾਅਦੇ ਕਿਹੜੇ ਆ ਉਹਨਾਂ ਨਾਲੋਂ? ਉਹਨਾਂ ਨੇ ਲੈਪਟਾਪ ਦੇਤੇ, ਮੋਬਾਈਲ ਦੇਤੇ ਜੀ, ਹੋਰ ਜਿਹੜਾ ਸਾਜੋ ਸਮਾਨ ਹੈ, ਜਿਹੜੀ ਕਿ ਵੱਖ-ਵੱਖ ਤਰ੍ਹਾਂ ਦੇ ਵਾਅਦੇ ਉਹਨਾਂ ਨੇ ਕੀਤੇ। ਤੁਹਾਡਾ ਵੱਖਰਾ ਵਾਅਦਾ ਕੀ ਹੈ ਜਿਹਦੇ ਕਰਕੇ ਲੋਕ ਤੁਹਾਡੇ ਤੇ ਭਰੋਸਾ ਕਰਨ? ਅਸੀਂ ਦੇਖੋ ਜੀ, ਮੈਂ ਜਿਹੜਾ ਪਹਿਲਾ ਇੱਕ ਜਿਹੜਾ ਹੈਗਾ ਸਿਸਟਮ ਕਿ ਸਾਡੇ ਸਮਾਜ ਦੇ ਵਿੱਚ ਕੀ ਹੈ ਕਿ 40 ਸਾਲ ਤੱਕ ਬੰਦਾ ਆਪਦੇ ਕਾਗਜ਼ ਪੱਤਰ ਹੀ ਪੂਰੇ ਕਰਦਾ ਜਿਹੜਾ ਮਰ ਜਾਂਦਾ। ਉਦੋਂ ਜਦੋਂ ਤੱਕ ਉਹਦੇ ਕਾਗਜ਼ ਪੱਤਰ ਪੂਰੇ ਹੁੰਦੇ, ਉਹਦੀ ਮੌਤ ਹੋ ਜਾਂਦੀ ਹੈ ਜਾਂ ਉਹਦੀ ਉਮਰ ਟੱਪ ਜਾਂਦੀ ਹੈ ਜਿਹੜੀ ਨੌਕਰੀ ਪ੍ਰਾਪਤ ਕਰਨ ਦੀ ਹੁੰਦੀ ਹੈ। ਔਰ ਅਸੀਂ ਇੱਕ ਨਵਾਂ ਸਿਸਟਮ ਬਣਾਵਾਂਗੇ ਕਿ ਤੁਸੀਂ ਸਿਰਫ 2 ਚੀਜ਼ਾਂ ਹੈਗੀਆਂ ਨੇ ਜਿਹੜੀਆਂ ਦਰਜ ਕਰਾਉਣੀਆਂ। ਇੱਕ ਜਦੋਂ ਬੱਚੇ ਦਾ ਜਨਮ ਹੁੰਦਾ ਉਹ ਦਰਜ ਕਰਾਉਣਾ, ਤੇ ਇੱਕ ਮੌਤ ਆ ਜੇ ਕਿਸੇ ਦੀ ਇਨਸਾਨ ਦੀ ਹੁੰਦੀ ਉਹ ਦਰਜ ਕਰਾਉਣੀ। ਬਾਕੀ ਸਾਰੇ ਜਿੰਨੇ ਵੀ ਕਾਗਜ਼ਾਤ ਨੇ ਤੁਹਾਡੀ ਉਮਰ ਦੇ ਮੁਤਾਬਕ, ਜਦੋਂ 18 ਸਾਲ ਦਾ ਹੋ ਗਿਆ ਵੋਟਰ ID ਕਾਰਡ ਵਾਲੇ ਘਰੇ ਆਉਣਗੇ, ਜਦੋਂ 25 ਸਾਲ ਦਾ ਹੋ ਗਿਆ, ਜਿੱਦਾਂ ਵੀ ਇਹ ਸਿਸਟਮ ਹੈਗਾ, ਤੇ ਉਸ ਹਿਸਾਬ ਨਾਲ ਚੀਜ਼ਾਂ ਬਣ ਕੇ ਤੁਹਾਡੇ ਘਰੇ ਆ ਜਾ ਕਰਨਗੀਆਂ। ਸਾਡੇ ਲੋਕ ਤਾਂ ਜਿਹੜੀ ਮਰਜ਼ੀ ਤੁਸੀਂ ਚਲੇ ਜਾਓ ਦਫ਼ਤਰ ਦੇ ਵਿੱਚ ਲੈਣਾ ਲਈ ਖੜੇ, ਕਿ ਉਹਨਾਂ ਤੋਂ ਕਾਗਜ਼ ਨਹੀਂ ਪੂਰੇ ਹੋ ਰਹੇ ਆ। ਤੇ ਇਹ ਅਸੀਂ ਜਿਹੜਾ ਹੈਗਾ ਵਾਅਦਾ ਜਿਹੜਾ ਲੋਕਾਂ ਨਾਲ ਕਰ ਰਹੇ ਹਾਂ ਕਿ ਤੁਹਾਨੂੰ ਕਾਗਜ਼ ਬਣਾਉਣ ਦੇ ਲਈ ਲੈਣਾ ਦੇ ਵਿੱਚ ਨਹੀਂ ਲੱਗਣਾ ਪਊਗਾ, ਤੁਹਾਡੇ ਕਾਗਜ਼ ਘਰੇ ਬਣ ਕੇ ਆਇਆ ਕਰਨ। ਐਜੂਕੇਸ਼ਨਲ ਡਾਕੂਮੈਂਟ ਦਾ ਕੀ ਕਰੋ? ਐਜੂਕੇਸ਼ਨਲ ਡਾਕੂਮੈਂਟ ਆ ਜਿਹੜੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਦੇਖੋ ਜੀ, ਪਹਿਲੀ ਗੱਲ ਤਾਂ ਅਸੀਂ ਸਿੱਖਿਆ ਸੰਸਥਾਵਾਂ ਜਿਹੜੀਆਂ ਉਹਦੀਆਂ ਸਾਨੂੰ ਲੋੜ ਨਹੀਂ ਹੈਗੀ। ਠੀਕ ਹੈ, ਸਾਨੂੰ ਨਾ ਹਸਪਤਾਲਾਂ ਦੀ ਲੋੜ ਹੈ। ਤੁਸੀਂ ਕਦੇ ਵੇਖਿਆ ਹੀ ਨਹੀਂ ਹੋਣਾ ਕਿ ਸਿੱਖਿਆ ਨੂੰ ਲੈ ਕੇ, ਕਿਸੇ ਸਰਕਾਰੀ ਸਕੂਲ ਦੇ ਵਿੱਚ ਗੜਬੜ ਨੂੰ ਲੈ ਕੇ, ਜਾਂ ਕਿਸੇ ਹਸਪਤਾਲ ਨੂੰ ਲੈ ਕੇ ਕਿਸੇ ਨੇ ਧਰਨਾ ਲਾਇਆ ਹੋਵੇ। ਅਗਲੀ ਗੱਲ, ਜਦੋਂ ਅਸੀਂ ਲੋਕਾਂ ਨੂੰ ਇੰਟਰਟੇਨਮੈਂਟ ਕਰ ਰਹੇ ਹਾਂ, ਘਰ ਪਿੰਡ ਸਿਨੇਮੇ ਬਣਾ ਰਹੇ ਹਾਂ, ਬਫੇ ਲਗਾ ਰਹੇ ਹਾਂ, ਲੋਕਾਂ ਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਹੈਗੀ, ਤੇ ਫਿਰ ਜਿਹੜਾ ਐਜੂਕੇਸ਼ਨ ਸਿਸਟਮ ਆ, ਮੈਨੂੰ ਤਾਂ ਲੱਗਦਾ ਨਹੀਂ ਹੈਗਾ ਕਿ ਐਜੂਕੇਸ਼ਨ ਸਿਸਟਮ, ਮੈਨੂੰ ਵੈਸੇ ਵੀ ਲੱਗਦਾ ਕਿ ਮੈਂ ਤਾਂ ਅੱਜ ਇੱਕ ਚੈਲੰਜ ਵੀ ਕੀਤਾ ਸਾਰੇ MLAs ਨੂੰ ਸਮੇਤ ਮੁੱਖ ਮੰਤਰੀ ਕਿ ਪੰਜਾਬੀ ਦੇ ਵਿੱਚ ਇੱਕ ਹੱਥ ਨਾਲ ਚਿੱਠੀ ਉਹ ਲਿਖ ਕੇ ਦਿਖਾ ਦੇਣ ਸਾਰੇ ਮੁੱਖ ਮੰਤਰੀ, ਕਿ ਜਦੋਂ ਉਹਨਾਂ ਨੂੰ ਪੰਜਾਬੀ ਦੇ ਵਿੱਚ ਚਿੱਠੀ ਵੀ ਲਿਖਣੀ ਨਹੀਂ ਆਉਂਦੀ, ਫਿਰ ਐਜੂਕੇਸ਼ਨ ਸਿਸਟਮ ਤੋਂ ਅਸੀਂ ਕੀ ਕਰਾਂਗੇ? ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਪੰਜਾਬੀ ਸਮਝ ਨਹੀਂ ਆਉਂਦੀ, ਜਾਂ ਉਹ ਇੰਗਲਿਸ਼ ਦੇ ਵਿੱਚ ਇੰਨਾ ਕੁ ਵਿਅਸਤਾ ਵੀ ਹੈ ਪੰਜਾਬੀ ਲਿਖਣਾ ਨਹੀਂ? ਪੰਜਾਬੀ ਲਿਖਣੀ ਨਹੀਂ ਆਉਂਦੀ ਜੀ ਉਹਨਾਂ ਨੂੰ।
ਮੈਂ ਚੈਲੰਜ ਕਰਦਾ ਕਿ ਸਾਰੇ ਐਮਐਲਏ 117 ਬਿਠਾ ਲੈਣ 50% ਤੋਂ ਜ਼ਿਆਦਾ ਪੰਜਾਬੀ 'ਚ ਚਿੱਠੀ ਲਿਖਣ ਤੇ ਵਿੱਚ ਫੇਲ ਹੋ ਜਾਣ। ਸੋ ਕਿਸਾਨਾਂ ਦੀ ਆਪਾਂ ਗੱਲ ਕਰਦੇ ਹਾਂ ਜੀ। ਕਿਸਾਨ ਇਸ ਟਾਈਮ ਜੇ ਆਪਾਂ ਗੱਲ ਕਰੀਏ ਸਾਰੀਆਂ ਰਵਾਇਤੀਆਂ ਪਾਰਟੀਆਂ ਦਾ ਵਿਰੋਧ ਪੰਜਾਬ ਦੇ ਵਿੱਚ ਹੋ ਰਿਹਾ। ਤੁਹਾਡਾ ਵਿਰੋਧ ਕਿਉਂ ਨਹੀਂ ਹੋ ਰਿਹਾ? ਕਿ ਤੁਹਾਡੀ ਕੋਈ ਆਪਸੀ ਕੋਈ ਸੈਟਿੰਗ ਹੈ ਜਾਂ ਤੁਸੀਂ ਇੱਕ ਪੱਧਰ ਤੇ ਚੱਲ ਰਹੇ ਹੋ? ਕੀ ਕਾਰਨ ਕੀ ਹੈ? ਉਹ ਦੇਖੋ ਜੀ, ਉਹ ਮੈਨੂੰ ਲੱਗਦਾ ਹੈਗਾ ਵੀ ਮੈਨੂੰ ਇਹਦੇ ਲਈ ਕੁਝ ਕਰਨਾ ਪਊਗਾ। ਸੋ ਮੇਰੇ ਖਿਆਲ ਕੱਲ ਨੂੰ ਜਾਂ ਪਰਸੋਂ ਅਸੀਂ ਬਿਆਨ ਜਾਰੀ ਕਰਦੇ ਹਾਂ ਬਿੱਲਾਂ ਦੇ ਹੱਕਾਂ ਦੇ ਵਿੱਚ ਕਿ ਬਿੱਲ ਜਿਹੜੇ ਹੈਗੇ ਨੇ ਸਹੀ ਨੇ, ਮੋਦੀ ਸਾਹਿਬ ਨੇ ਸਹੀ ਹੈ। ਉਸ ਤੋਂ ਬਾਅਦ ਮੈਨੂੰ ਲੱਗਦਾ ਜਦੋਂ ਫਿਰ ਇਹ ਹਾਈਲਾਈਟ ਹੋਊਗੀ ਗੱਲ ਕਿ ਜੀ ਅਸੀਂ ਬਿੱਲਾਂ ਦਾ ਜਿਹੜਾ ਮਤਲਬ ਸਮਰਥਨ ਕਰਤਾ ਹੈ, ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਜਥੇਬੰਦੀਆਂ ਨੂੰ, ਤਾਂ ਮੈਨੂੰ ਉਮੀਦ ਹੈਗੀ ਆ ਕਿ ਉਸ ਤੋਂ ਬਾਅਦ ਆ ਜਿਹੜਾ ਸਾਡਾ ਵੀ ਵਿਰੋਧ ਆ ਜਿਹੜਾ ਉਹ ਜਾਰੀ ਹੋ ਜਾਊ। ਪਿਛਲੇ ਦਿਨੀ ਸੁਖਬੀਰ ਬਾਦਲ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਂਦਾ, ਤੇ ਜੋ ਵਿਰੋਧ ਕਰਨ ਵਾਲੇ ਜਿਹੜੇ ਕਿਸਾਨ ਆਗੂ ਸੀਗੇ ਜੀ, ਉਹਨਾਂ ਦੇ ਬਾਬਤ ਹੀ ਸੰਯੁਕਤ ਮੋਰਚੇ ਵੱਲੋਂ ਇੱਕ ਬਿਆਨ ਜਾਰੀ ਕਰ ਦਿੱਤਾ ਜਾਂਦਾ ਕਿ ਅਸੀਂ ਸਿਰਫ ਬੀਜੇਪੀ ਦਾ ਵਿਰੋਧ ਕਰਨ ਵਾਸਤੇ ਕਿਹਾ, ਅਸੀਂ ਸਿਰਫ ਬੀਜੇਪੀ ਦਾ ਵਿਰੋਧ ਕਰਨਾ। ਮੈਂ ਨਾਮ ਹੀ ਲੈ ਦੇਣਾ ਇੱਥੇ ਕਿ ਡਾਕਟਰ ਦਰਸ਼ਨਪਾਲ ਜੀ ਹੋਰਾਂ ਨੇ ਇਹ ਬਿਆਨ ਜਾਰੀ ਕੀਤਾ। ਉੱਧਰੋਂ ਉਗਰਾਹਾਂ ਜਥੇਬੰਦੀ ਦੇ ਜਿਹੜੇ ਆਗੂ ਆ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਕਿ ਸਾਨੂੰ ਦੂਜੀਆਂ ਪਾਰਟੀਆਂ ਦੀ ਜਿਹੜਾ ਕੰਮਕਾਰ ਆ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਇੰਟਰਪਸ਼ਨ ਨਹੀਂ ਪੈਦਾ ਕਰਨੀ ਚਾਹੀਦੀ ਜੀ। ਇਸ ਬਿਆਨ ਨੂੰ ਕਿਵੇਂ ਦੇਖਦੇ ਹੋ? ਨਹੀਂ ਜੀ, ਇਹ ਦੇਖੋ ਇਹਨਾਂ ਦਾ ਨਿੱਜੀ ਬਿਆਨ ਆ, ਕਿਹਦਾ ਵਿਰੋਧ ਕਰਨਾ ਕਿਹਦਾ ਨਹੀਂ, ਕਿਵੇਂ ਕਰਵਾਉਣਾ ਹੈਗਾ, ਮੈਨੂੰ ਇਹਨਾਂ ਚੀਜ਼ਾਂ ਬਾਰੇ ਮੈਂ ਜ਼ਿਆਦਾ ਨਹੀਂ ਜਾਣਦਾ। ਬਸ ਮੈਂ ਇਹ ਕਹਿ ਰਿਹਾ ਕਿ ਮੈਂ ਬਿੱਲਾਂ ਦੇ ਹੱਕ ਦੇ ਵਿੱਚ ਸਮਰਥਨ ਦੇ ਵਿੱਚ ਕੋਈ ਬਿਆਨ ਜਾਰੀ ਕਰਕੇ ਆਪਦਾ ਵਿਰੋਧ ਕਰਵਾਉਣ ਦੀ ਕੋਸ਼ਿਸ਼ ਕਰਦਾ, ਉਸ ਤੋਂ ਬਾਅਦ ਦੇਖਦੇ ਹਾਂ। ਨਹੀਂ, ਕੀ ਤੁਹਾਨੂੰ ਲੱਗਦਾ ਕਿ ਵਿਰੋਧ ਕਰਾਉਣਾ ਜ਼ਰੂਰੀ ਹੈ? ਬਿਲਕੁਲ ਜੀ, ਫੇਰ ਹੀ ਬੰਦਾ ਹਾਈਲਾਈਟ ਹੁੰਦਾ। ਬਾਦਲ ਸਾਹਿਬ ਦੀ ਗੱਲ ਤੁਸੀਂ ਕਿਉਂ ਕੀਤੀ ਅੱਜ? ਹਾਈਲਾਈਟ ਤਾਂ ਹੀ ਕੀਤਾ ਜਾ ਰਿਹਾ ਨਾ ਉਹਨਾਂ ਨੂੰ, ਕਿਉਂਕਿ ਉਹਨਾਂ ਦਾ ਵਿਰੋਧ ਹੋ ਰਿਹਾ, ਤਾਂ ਹੀ ਸੋਸ਼ਲ ਮੀਡੀਆ ਤੇ ਉਹਨੂੰ ਸਪੇਸ ਮਿਲ ਰਹੀ ਹੈ। ਤੇ ਫਿਰ ਮੈਨੂੰ ਵੀ ਲੱਗਦਾ ਕੁਛ ਨਾ ਕੁਛ ਇਹੋ ਜਿਹਾ ਮੈਂ ਕੋਸ਼ਿਸ਼ ਕਰਦਾ ਇੱਕ ਅੱਧੇ ਦਿਨ ਦੇ ਵਿੱਚ। ਜਿਵੇਂ ਮਤਲਬ ਕੱਲ ਮੈਂ ਜਵਾਕਾਂ ਨਾਲ ਕ੍ਰਿਕਟ ਖੇਡ ਕੇ ਤੇ ਭਰਮਾਉਣ ਦੀ ਕੋਸ਼ਿਸ਼ ਕੀਤੀ ਸੀਗੀ ਲੋਕਾਂ ਨੂੰ, ਤੇ ਮੈਨੂੰ ਲੱਗਦਾ ਕਿ ਮੈਨੂੰ ਇਹੋ ਜਿਹਾ ਕੁਛ ਕਰਵਾਉਣਾ ਪਊਗਾ। ਹੋਰ ਤੁਹਾਡੀਆਂ ਨੀਤੀਆਂ ਬਾਰੇ ਜਾਣਕਾਰੀ ਦਿਓ ਤਾਂ ਜੋ ਸਾਡੇ ਦਰਸ਼ਕਾਂ ਨੂੰ ਵੀ ਪਤਾ ਲੱਗ ਸਕੇ ਤੇ ਆਮ ਲੋਕ ਜਿਹੜੇ ਤੁਹਾਡੇ ਬਾਰੇ ਜਾਣਦੇ ਨੇ ਉਹਨਾਂ ਨੂੰ ਹੋਰ ਜਾਣਕਾਰੀ ਮਿਲ ਸਕੇ। ਤੁਹਾਡੀਆਂ ਹੋਰ ਕਿਹੜੀ ਨਵੀਂ ਨੀਤੀਆਂ ਲੈ ਕੇ ਆ ਰਹੇ? ਇੱਕ ਤਾਂ ਜੀ ਅਸੀਂ ਜਿੰਨੇ ਵੀ ਕੋਈ ਸਟੇਡੀਅਮ ਬਣੇ ਹੋਏ ਨੇ ਸ਼ਹਿਰਾਂ ਦੇ ਵਿੱਚ, ਉਹਨਾਂ ਨੂੰ ਅਸੀਂ ਪੂਰ ਕੇ ਤੇ ਉਹਨਾਂ ਨੂੰ ਭਰਤ ਪਾ ਕੇ ਉੱਥੇ ਅਸੀਂ ਰੈਸਟੋਰੈਂਟ ਵਗੈਰਾ ਤੇ ਉੱਥੇ ਬਣਾਵਾਂਗੇ ਅਸੀਂ ਪੱਬ ਜਾਂ ਕਲੱਬ ਵਗੈਰਾ ਜਿੱਥੇ ਲੋਕ ਬਹਿ ਕੇ ਆਪਦਾ ਇੰਜੋਏ ਕਰ ਸਕਣ। ਸਟੇਡੀਅਮ 'ਚ ਤਾਂ ਬੱਚਿਆਂ ਦੇ ਖੇਡਣ ਲਈ ਜਗ੍ਹਾ ਹੈ, ਉੱਥੋਂ ਸਾਡੇ ਖਿਡਾਰੀ ਨਿਕਲਦੇ ਆ। ਓਲੰਪਿਕ 'ਚ ਜਿਹੜੇ ਸਾਡੇ ਮੈਡਲ ਆਏ ਆ ਉਹ ਇਹਨਾਂ ਮੈਦਾਨਾਂ ਤੋਂ ਖੇਡ ਕੇ ਆਏ। ਦੇਖੋ ਜੀ, ਇਹ ਮਤਲਬ ਕੀ ਹੁੰਦਾ ਹੈ ਕਿ ਜਦੋਂ ਕੋਈ ਖਿਡਾਰੀ ਮੈਡਲ ਜਿੱਤ ਕੇ ਲਿਆਉਂਦਾ, ਪਹਿਲੀ ਗੱਲ ਤਾਂ ਦੇਖੋ ਜੀ ਸਾਡਾ ਬੱਚਾ ਤੰਗ ਕਿੰਨਾ ਹੁੰਦਾ, ਆਪਦੇ ਸਰੀਰ ਨੂੰ ਤੋੜਦਾ ਹੈ, ਪਸੀਨਾ ਵਹਾਉਂਦਾ ਹੈ, ਕਿੰਨਾ ਤੰਗ ਹੈ, ਇੰਜਰੀ ਦਾ ਖਤਰਾ ਰਹਿੰਦਾ। ਮੈਂ ਨਹੀਂ ਚਾਹੁੰਦਾ ਕਿ ਸਾਡੇ ਜਿਹੜੇ ਬੱਚੇ ਨੇ ਉਹਨਾਂ ਦੇ ਕੋਈ ਸੱਟ ਪੇਟ ਲੱਗੇ, ਇਸ ਕਰਕੇ ਮੈਂ ਨਹੀਂ ਚਾਹੁੰਦਾ ਇੱਥੇ ਸਟੇਡੀਅਮ ਰਹਿਣ। ਦੂਜੇ ਨੰਬਰ ਤੇ ਜਦੋਂ ਕੋਈ ਬੱਚਾ ਮੈਡਲ ਜਿੱਤ ਲੈਂਦਾ ਉਸ ਤੋਂ ਬਾਅਦ ਮਤਲਬ ਜਿਹੜਾ ਸੂਬੇ ਦਾ ਮੁੱਖ ਮੰਤਰੀ ਹੁੰਦਾ ਉਹ ਮਤਲਬ ਕੋਈ 5 ਕਰੋੜ ਦਾ ਐਲਾਨ ਕਰ ਦਿੰਦਾ, ਕੋਈ 2 ਕਰੋੜ ਦਾ ਐਲਾਨ ਕਰ ਦਿੰਦਾ, ਉਹਦੇ ਨਾਲ ਖਜ਼ਾਨੇ ਤੇ ਐਵੇਂ ਵਾਧੂ ਬੋਝ ਪੈ ਜਾਂਦਾ। ਠੀਕ ਹੈ, ਉਹ ਖਜ਼ਾਨਾ ਮੰਤਰੀ ਨੂੰ ਫਿਰ ਉਹ ਦੇਖਣਾ ਪੈਂਦਾ ਕਿ ਪੈਸੇ ਕਿੱਧਰੋਂ ਐਡਜਸਟਮੈਂਟ ਕਰਨੀ ਹੈ। ਇਸ ਕਰਕੇ ਮੈਨੂੰ ਲੱਗਦਾ ਕਿ ਬੱਚਿਆਂ ਦੀ ਭਲਾਈ ਦੇ ਵਾਸਤੇ, ਉਹਨਾਂ ਨੂੰ ਸੱਟ ਤੋਂ ਬਚਾਉਣ ਦੇ ਲਈ, ਉਹਨਾਂ ਦੇ ਕਿਸੇ ਪ੍ਰਕਾਰ ਦੀ ਸੱਟ ਨਾ ਲੱਗ ਜਾਵੇ, ਐਵੇਂ ਲੱਤ ਬਾਂਹ ਤੜਾ ਲੈਣ, ਤੇ ਉਹ ਆਪਦੇ ਸਰੀਰ ਨੂੰ ਸੰਭਾਲ ਕੇ ਰੱਖਣ, ਕਿਉਂਕਿ ਅਸੀਂ ਉਹਨਾਂ ਦੇ ਲਈ ਮਤਲਬ ਉਹਨਾਂ ਨੂੰ ਜੇ ਮਸ਼ਹੂਰੀ ਚਾਹੀਦੀ ਹੈ, ਮਸ਼ਹੂਰੀ ਅਸੀਂ ਮੈਂ ਕਹਿ ਰਿਹਾ ਕਿ ਅਸੀਂ ਉਹਨਾਂ ਦਾ ਇੱਕ ਗਾਣਾ ਕਰਵਾਇਆ ਕਰਾਂਗੇ। ਪੰਜਾਬ ਸਰਕਾਰ ਜਦੋਂ ਮੈਂ ਮੁੱਖ ਮੰਤਰੀ ਬਣ ਗਿਆ, ਪੰਜਾਬ ਸਰਕਾਰ ਉਹਨਾਂ ਦਾ ਗਾਣਾ ਕਰਵਾਇਆ ਕਰੂਗੀ, YouTube ਤੇ ਪਾਇਆ ਕਰਾਂਗੇ। ਠੀਕ ਹੈ, ਬਾਅਦ ਦੇ ਵਿੱਚ ਜਦੋਂ ਫੇਮਸ ਹੋ ਜਾਣਗੇ ਫਿਰ ਉਹਨਾਂ ਦੇ ਗਾਣੇ ਉਹ ਆਪ ਕਰਵਾਉਣ ਲੱਗ ਜਾ ਕਰਨਗੇ। ਇਸ ਕਰਕੇ ਅਸੀਂ ਸਟੇਡੀਅਮ ਪੂਰਨ ਦੀ ਗੱਲ ਕਰ ਰਹੇ। ਹਾਂਜੀ, ਨਹੀਂ ਇਹ ਪ੍ਰਧਾਨ ਜੀ ਕਿਸ ਤਰ੍ਹਾਂ ਮਤਲਬ ਤੁਸੀਂ ਕੈਮਰੇ ਦੇ ਸਾਹਮਣੇ ਸਿੱਧਾ ਕੈਨ ਖੋਲ ਰਹੇ ਹੋ, ਮਤਲਬ ਅਲਕੋਹਲ ਨੂੰ ਪ੍ਰਮੋਟ ਕਰ ਰਹੇ ਹੋ ਤੁਸੀਂ? ਨਹੀਂ ਜੀ, ਮੈਂ ਅਲਕੋਹਲ ਨੂੰ ਪ੍ਰਮੋਟ ਨਹੀਂ ਕਰ ਰਿਹਾ ਹੈਗਾ। ਮਤਲਬ ਮੈਂ ਪੀਣਾ, ਮੈਂ ਬੀਅਰ ਹੈਗੀ ਹੈ ਤੇ ਮੈਂ ਪੀ ਲੈਣਾ। ਬੀਅਰ ਗਰਮੀ ਦਾ ਦਿਨ ਹੈ ਤੇ ਬੀਅਰ ਪੀਣੀ ਸਿਹਤ ਲਈ ਚੰਗੀ ਹੁੰਦੀ ਹੈ। ਨਹੀਂ ਮਤਲਬ ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੇ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਉਹ ਆਮ ਪਬਲਿਕ ਦੇ ਸਾਹਮਣੇ ਪਬਲਿਕਲੀ ਇਹ ਚੀਜ਼ ਨੂੰ ਕਰਨਾ ਜਾਂ ਇਸ ਚੀਜ਼ ਦਾ ਵਰਤੋਂ ਕਰਨੀ, ਇਹ ਤੁਹਾਨੂੰ ਨਹੀਂ ਲੱਗਦਾ ਵੀ ਇਹ ਮਾੜੀ ਗੱਲ ਹੈ ਜਾਂ ਇਹਦਾ ਤੁਹਾਡੀ ਪਾਰਟੀ ਤੇ ਤੁਹਾਡੇ ਤੇ ਜਿਹੜਾ ਬੈਡ ਇਫੈਕਟ ਪਊਗਾ? ਦੇਖੋ ਜੀ, ਤੁਹਾਨੂੰ ਯਾਦ ਹੋਣਾ ਜਦੋਂ ਲੋਕਡਾਊਨ ਹੋਇਆ ਉਸ ਤੋਂ ਬਾਅਦ ਠੇਕੇ ਬੰਦ ਰਹੇ ਸੀ ਜੀ, ਤੇ ਉਸ ਤੋਂ ਬਾਅਦ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਮਤਲਬ ਗੁਹਾਰ ਲਾਈ ਸੀ ਕੇਂਦਰ ਸਰਕਾਰ ਨੂੰ ਕਿ ਸਾਨੂੰ ਜਿਹੜਾ ਰੈਵਨਿਊ ਹੈਗਾ ਉਹ ਠੇਕਿਆਂ ਤੋਂ ਆਉਂਦਾ, ਵੀ ਠੇਕਿਆਂ ਤੋਂ ਬਿਨਾਂ ਸਾਡੀ ਗਤੀ ਨਹੀਂ ਹੈਗੀ। ਤੇ ਇਸ ਕਰਕੇ ਮੈਂ ਮਤਲਬ ਜੇ ਮੁੱਖ ਮੰਤਰੀ ਹੋਣ ਦੇ ਨਾਤੇ ਇਨੀਸ਼ੀਏਟਿਵ ਨਹੀਂ ਲਊਂਗਾ ਕਿ ਮਤਲਬ ਜੇ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਦਾਰੂ ਪੀਣ ਲਈ ਪ੍ਰੇਰਿਤ ਕਰਨਾ, ਕਿਉਂਕਿ ਕੱਲ ਸ਼ਰਾਬ ਨੂੰ ਪ੍ਰਮੋਟ ਕਰੋਗੇ ਤੁਸੀਂ? ਨਹੀਂ, ਪ੍ਰਮੋਟ ਕੀ ਮਤਲਬ ਚੰਗੇ ਜਿਹੜੇ ਹੈਗੇ ਨੇ ਬੰਦੇ ਕੀ ਸ਼ਰਾਬ ਦੀ ਉਹ ਐਡ ਨਹੀਂ ਕਰਦੇ? ਕਿ ਟੀਵੀ ਤੇ ਐਡ ਨਹੀਂ ਆਉਂਦੀ? ਕਿ ਸ਼ਰੇਆਮ ਜਿਹੜੀ ਸ਼ਰਾਬ ਹੈ ਉਹ ਠੇਕਿਆਂ ਤੇ ਨਹੀਂ ਵਿਕਦੀ? ਸ਼ਰਾਬ ਨੂੰ ਤਾਂ ਇਹਨਾਂ ਨੇ ਨਸ਼ੇ ਦੀ ਕੈਟੇਗਰੀ ਚੋਂ ਕੱਢਿਆ ਹੋਇਆ, ਨਸ਼ਾ ਤਾਂ ਹੈ ਹੀ ਨਹੀਂ ਇਹ। ਕਿਉਂਕਿ ਜਿੰਨੀਆਂ ਨਸ਼ੇ ਵਾਲੀਆਂ ਚੀਜ਼ਾਂ ਨੇ ਬਾਕੀ ਸਾਰੀਆਂ, ਅਫੀਮ ਲਾ ਲਓ, ਡੋਡੇ ਲਾ ਲਓ, ਪੋਸਤ ਲਾ ਲਓ ਜਾਂ ਹੋਰ ਕੋਈ ਚੀਜ਼ਾਂ ਲਾ ਲਓ, ਉਹ ਸਾਰੀਆਂ ਤੇ ਪਾਬੰਦੀ ਹੈ। ਸ਼ਰਾਬ ਦੇ ਉੱਤੇ ਪਾਬੰਦੀ ਹੈ ਨਹੀਂ। ਸ਼ਰਾਬ ਨੂੰ ਸਰਕਾਰ ਨਸ਼ਾ ਨਹੀਂ ਗਿਣਦੀ, ਇਹ ਤੋਂ ਰੈਵਨਿਊ ਮਿਲਦਾ। ਅੱਛਾ, ਜੇ ਮੈਂ ਇਹ ਇਨੀਸ਼ੀਏਟਿਵ ਨਹੀਂ ਲਵਾਂਗਾ, ਲੋਕਾਂ ਨੂੰ ਦਾਰੂ ਪੀਣ ਵੱਲ ਪ੍ਰੇਰਿਤ ਨਹੀਂ ਕਰਾਂਗਾ, ਸਾਨੂੰ ਰੈਵਨਿਊ ਕਿੱਥੋਂ ਆਊ? ਅਸੀਂ ਲੋਕਾਂ ਨੂੰ ਸਹੂਲਤਾਂ ਦੇਣੀਆਂ, ਉਹਦੇ ਲਈ ਸਾਨੂੰ ਫਿਰ ਰੈਵਨਿਊ ਚਾਹੀਦਾ। ਇਸ ਕਰਕੇ ਇਕੱਲੀ ਸ਼ਰਾਬ ਹੀ ਰੈਵਨਿਊ ਜਨਰੇਟ ਕਰਦੀ ਹੈ? ਨਹੀਂ ਜੀ, ਅਸੀਂ ਮੈਂ ਕਹਿੰਦਾ ਵੀ ਜਿਹੜਾ ਅਸੀਂ ਰੇਤਾ ਹੈਗਾ ਉਹ ਅਸੀਂ ਆਪ ਵੇਚਾਂਗੇ, ਪੰਜਾਬ ਸਰਕਾਰ ਵੇਚੂਗੀ।
ਰੇਤੇ ਦੀ ਮਤਲਬ ਜੇ ਅਸੀਂ 100 ਰੁਪਏ ਟਰਾਲੀ ਵੀ ਵੇਚ ਦਈਏ ਤਾਂ ਵੀ ਵਧੀਆ ਕੰਮ, ਕਿਉਂਕਿ ਰੇਤਾ ਹੈਗਾ ਜਿਹੜਾ ਸਮੁੰਦਰਾਂ ਦੇ ਦਰਿਆਵਾਂ ਦੇ ਵਿੱਚ ਬਹੁਤ ਪਿਆ ਹੈਗਾ। ਜੇ ਉਹਨਾਂ ਨੂੰ ਕੱਢ ਲਿਆ ਜਾਵੇ, ਇੱਕ ਤਾਂ ਦਰਿਆ ਟੁੱਟਣੋਂ ਹਟ ਜਾਣਗੇ, ਤੇ ਨਾਲੇ ਹੈਗਾ ਜਿਹੜਾ ਰੇਤਾ ਵੇਚ ਕੇ ਸਰਕਾਰ ਉੱਥੋਂ ਰੈਵਨਿਊ ਲਊਗੀ। ਤੀਜੇ ਨੰਬਰ ਤੇ ਅਸੀਂ ਪੰਜਾਬ ਨੂੰ ਟੂਰਿਸਟ ਦੀ ਹੱਬ ਬਣਾਵਾਂਗੇ, ਇੱਥੇ ਜਿਹੜੇ ਯੂਰਪੀਅਨ ਨੇ ਆ ਕੇ ਘੁੰਮਿਆ ਫਿਰਿਆ ਕਰਨਗੇ, ਤੇ ਉਤੋਂ ਜਿਹੜਾ ਪੈਸਾ ਜਨਰੇਟ ਹੋਊਗਾ ਉਹ ਅਸੀਂ ਲੋਕਾਂ ਨੂੰ ਟੂਰਿਸਟ ਦੀ ਹੱਬ ਕਿੱਦਾਂ ਬਣੂਗਾ? ਉਹਦੇ ਵਾਸਤੇ ਤੁਹਾਨੂੰ ਇੱਕ ਸਿਸਟਮ ਚਾਹੀਦਾ, ਕਿਉਂਕਿ ਜੇ ਤੁਸੀਂ ਫੋਰਨਰ ਜਿਹੜੇ ਟੂਰਿਸਟ ਨੇ ਅਗਰ ਉਹਨਾਂ ਨੂੰ ਪੰਜਾਬ ਬੁਲਾਉਣਾ ਜਾਂ ਇਨਵਾਈਟ ਕਰਨਾ, ਤੁਹਾਨੂੰ ਇੱਕ ਸਿਸਟਮ ਬਣਾ ਕੇ ਰੱਖਣਾ ਪੈਣਾ। ਉਹ ਹੁਣ ਸਾਰਾ ਕੁਝ ਤੁਹਾਨੂੰ ਮੈਂ ਅੱਜ ਕਿੱਦਾਂ ਦੱਸਦਾ ਜੀ ਗੁਰਕਵਾਲ ਜੀ, ਸਾਰੀਆਂ ਚੀਜ਼ਾਂ ਪਹਿਲਾਂ ਮੈਂ ਤੁਹਾਨੂੰ ਫੇਰ ਕਹਿ ਰਿਹਾ, ਜਿੱਦੇ 10 ਲੱਖ ਲੋਨ ਦੇਣ ਦਾ ਵਾਅਦਾ ਕੀਤਾ ਸੀਗਾ ਸਟੂਡੈਂਟਸ ਨੂੰ, ਪਿਛਲੇ ਮੇਰੇ ਖਿਆਲ 7 ਸਾਲਾਂ ਦੇ ਵਿੱਚ 2 ਲੱਖ ਵਿਦਿਆਰਥੀ ਪੰਜਾਬ ਦੇ ਵਿੱਚੋਂ ਵਿਦੇਸ਼ਾਂ 'ਚ ਸੈਟਲ ਹੋ ਗਿਆ। ਤੇ ਜਿੱਦਾਂ ਬਾਦਲ ਸਾਹਿਬ ਨੇ ਵਾਅਦਾ ਕੀਤਾ ਸੀਗਾ ਵੀ ਆਉਣ ਵਾਲੇ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਸਟੂਡੈਂਟਸ ਨੂੰ ਲੋਨ ਦੇਵਾਂਗੇ, ਉਦੋਂ ਤੁਸੀਂ ਉਹਨਾਂ ਨੂੰ ਨਹੀਂ ਪੁੱਛਿਆ ਤੁਹਾਡੇ ਕੋਲ ਸਿਸਟਮ ਕੀ ਹੈ, ਪਰ ਮੈਨੂੰ ਫੇਰ ਪੁੱਛੀ ਜਾਂਦੇ। ਨਹੀਂ ਦੇਖੋ ਜੇ ਮੰਨ ਲਓ ਮੈਂ ਕੱਲ ਨੂੰ ਬਾਦਲ ਸਾਹਿਬ ਦੇ ਸਾਹਮਣੇ ਬਹਿਣਾ ਜੀ, ਤਾਂ ਮੈਂ ਡੈਫੀਨੇਟਲੀ ਤੁਹਾਡੇ ਨਾਲ ਵਾਅਦਾ ਕਰਦਾ ਵੀ ਉਹਨੂੰ ਸਵਾਲ ਇਸੇ ਤਰ੍ਹਾਂ ਦੇ ਹੋਣਗੇ ਜੀ, ਜਿਹੜੇ ਸਵਾਲ ਅੱਜ ਚੱਕ ਲੋ ਰੱਖ ਲੋ ਪਾਰਟੀ ਦੇ ਪ੍ਰਧਾਨ ਨਾਲ ਕੀਤੇ ਜਾ ਰਹੇ ਆ ਜੀ, ਉਹੀ ਸਵਾਲ ਜੀ, ਚਾਹੇ ਪ੍ਰਧਾਨ ਕਾਂਗਰਸ ਦਾ ਹੋਵੇ, ਚਾਹੇ ਆਮ ਆਦਮੀ ਪਾਰਟੀ ਦਾ ਹੋਵੇ, ਚਾਹੇ ਅਕਾਲੀ ਦਲ ਬਾਦਲ ਦਾ ਹੋਵੇ ਜੀ। ਸੋ ਸਵਾਲ ਇਹੀ ਹੋਣਗੇ, ਸਾਡੇ ਸਵਾਲਾਂ ਦੇ ਵਿੱਚ ਫਰਕ ਨਹੀਂ ਹੋਊਗਾ, ਪਰ ਸਵਾਲ ਦਾ ਜਵਾਬ ਦੇਣਾ ਤਾਂ ਤੁਹਾਡਾ ਹੈ। ਬਿਲਕੁਲ, ਮੈਂ ਕਹਿੰਦਾ ਵੀ ਪਹਿਲਾਂ ਤੁਸੀਂ ਸਥਾਪਿਤ ਪਾਰਟੀਆਂ ਦੇ ਲੀਡਰਾਂ ਤੋਂ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਆ ਉਹਨਾਂ ਦੇ ਸਵਾਲਾਂ ਦੇ ਜਵਾਬ ਲਿਓ, ਫਿਰ ਮੈਂ ਤੁਹਾਨੂੰ ਆਪਣਾ ਪੂਰਾ ਬਲੂਪ੍ਰਿੰਟ ਆ ਜਿਹੜਾ ਉਹ ਦੇ ਦੂੰਗਾ ਕਿ ਅਸੀਂ ਇਦਾਂ ਕੰਮ ਕਰਾਂਗੇ। ਹੁਣ ਮੰਨ ਕੇ ਚੱਲੋ, ਮੈਂ ਤੁਹਾਨੂੰ ਸਾਰੀਆਂ ਗੱਲਾਂ ਅੱਜ ਦੱਸਦੀਆਂ ਕਿ ਅਸੀਂ ਇਦਾਂ ਕੰਮ ਕਰਾਂਗੇ, ਕਿ ਜਿਹੜੀਆਂ ਸਥਾਪਿਤ ਪਾਰਟੀਆਂ ਜਿਨ੍ਹਾਂ ਦਾ ਕੇਡਰ ਬਹੁਤ ਮਜ਼ਬੂਤ ਹੈ, ਕਿ ਉਹਨਾਂ ਚੀਜ਼ਾਂ ਨੂੰ ਮੇਰੀਆਂ ਨੂੰ ਚੋਰੀ ਕਰਕੇ ਫਿਰ ਉਹ ਕਾਮਯਾਬ ਨਾ ਹੋ ਜਾਣ। ਪਹਿਲਾਂ ਕੋਈ ਚੋਰੀ ਹੋਇਆ ਤੁਹਾਡਾ ਇਦਾਂ ਦਾ ਕੋਈ ਜਿਹੜਾ ਬਿਆਨ ਜਾਰੀ ਕੀਤਾ ਗਿਆ ਹੋਵੇ, ਉਸ ਬਿਆਨ ਨੂੰ ਲੈ ਕੇ ਕੋਈ ਸਥਾਪਿਤ ਪਾਰਟੀਆਂ ਵੱਲੋਂ? ਬਿਲਕੁਲ ਜੀ, ਮੈਂ ਕਰਪਸ਼ਨ ਵਾਲੀ ਗੱਲ ਸੀਗੀ ਜਿਹੜੀ, ਕਿ ਅਸੀਂ ਕਰਪਸ਼ਨ ਦੇ ਜਿਹੜੇ ਰੇਟ ਹੈ ਰਿਸ਼ਵਤ ਦੇ ਉਹ ਤੈਅ ਕਰਾਂਗੇ ਤੇ ਗੇਟਾਂ ਦੇ ਅੱਗੇ ਲਾਵਾਂਗੇ ਦਫ਼ਤਰਾਂ ਦੇ, ਤਾਂ ਕਿ ਲੋਕਾਂ ਦੀ ਲੁੱਟ ਨਾ ਹੋਵੇ। ਉਸ ਤੋਂ 4 ਦਿਨਾਂ ਬਾਅਦ ਹੀ ਜਿਨ੍ਹਾਂ ਦੀ ਤੁਸੀਂ ਅੱਜ ਇੰਟਰਵਿਊ ਕਰਕੇ ਆਏ ਉਹਨਾਂ ਨੇ ਘੇਰ ਕੇ ਉਹਨਾਂ ਨੂੰ ਪੁੱਛਿਆ ਤੇ ਬਾਦਲ ਸਾਹਿਬ ਕਹਿੰਦੇ ਰਿਸ਼ਵਤ ਘੱਟ ਕੀਤੀ ਜਾ ਸਕਦੀ ਹੈ, ਬੰਦ ਨਹੀਂ ਕੀਤੀ ਜਾ ਸਕਦੀ। ਤੇ ਫਿਰ ਸਾਡਾ ਬਿਆਨ ਹੀ ਚੋਰੀ ਕੀਤਾ ਬਾਦਲ ਸਾਹਿਬ ਨੇ, ਸਾਡਾ ਬਿਆਨ ਹੀ ਸੀ ਇਹ, ਫਿਰ ਸਾਡੀਆਂ ਕਈਆਂ ਹੋਈਆਂ ਗੱਲਾਂ ਨੂੰ ਉਹਨਾਂ ਨੇ ਚੋਰੀ ਕਰ ਲਿਆ। ਨਹੀਂ, ਹੁਣ ਤੁਸੀਂ ਫਾਈਨਲੀ ਜਿਹੜੇ ਤੁਹਾਨੂੰ ਦਰਸ਼ਕ ਪਸੰਦ ਕਰਦੇ ਆ ਜਾਂ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਲੋਕ ਆ, ਉਹਨਾਂ ਨੂੰ ਫਾਈਨਲੀ ਇੱਕ ਚੀਜ਼ ਕਲੀਅਰ ਕਰ ਦਿਓ ਕਿ ਤੁਸੀਂ ਵਾਕਿਆ ਹੀ ਇਸੇ ਪਾਰਟੀ ਦੇ ਨਾਂ ਦੇ ਹੇਠ ਜੀ, ਇਸੇ ਪਾਰਟੀ ਦੇ ਚੋਣ ਨਿਸ਼ਾਨ ਹੋ ਸਕਦਾ ਸਾਨੂੰ ਮਤਲਬ ਹਜੇ ਨਾ ਮਿਲੇ, ਇਹ ਜਿਹੜਾ ਮੈਂ ਚਾਹੁੰਦਾ ਉਹ ਮੈਨੂੰ ਇਲੈਕਸ਼ਨ ਕਮਿਸ਼ਨ ਹੋਰ ਦੇ ਦੇ, ਪਰ ਮੇਰਾ ਲੋਕਾਂ ਨਾਲ ਵਾਅਦਾ ਕਿ ਮੈਂ ਇਲੈਕਸ਼ਨ ਲੜਾਂਗਾ, ਚੱਕ ਲੋ ਰੱਖ ਲੋ ਪਾਰਟੀ ਦੇ ਨਾਂ ਹੇਠ ਲੜਾਂਗਾ, ਮੈਂ ਇਹੀ ਨਾਂ ਵਰਤਾਂਗਾ। ਪਰ ਹਾਂ, ਇਹ ਹੋ ਸਕਦਾ ਕਿ ਮੈਨੂੰ ਚੋਣ ਨਿਸ਼ਾਨ ਆ ਜਿਹੜਾ ਬਿਲਕੁਲ ਮੌਕੇ ਤੇ ਮਿਲੇ ਜਾ ਕੇ, ਇਹ ਲੋਕਾਂ ਨਾਲ ਮੇਰਾ ਵਾਅਦਾ। ਲੋਕਾਂ ਨਾਲ ਮੈਂ ਇਹ ਵੀ ਵਾਅਦਾ ਕਰਦਾ ਕਿ ਮੈਨੂੰ ਤੁਸੀਂ ਇੱਕ ਵਾਰੀ ਮੌਕਾ ਦਿਓ, ਠੀਕ ਹੈ, 3 ਮਹੀਨੇ ਦੇ ਅੰਦਰ ਮੈਂ ਫੋਰਚੂਨਰ ਗੱਡੀ ਦੇ ਲੋਕਾਂ ਨੂੰ ਮਿਲਣ ਆਇਆ ਕਰਾਂ, ਕਿਉਂਕਿ ਹੁਣ ਤਾਂ ਮੇਰੇ ਕੋਲ ਇੱਕ ਗੱਡੀ ਹੈ ਤੇ ਇੱਕ ਮੇਰੇ ਕੋਲ ਜੀਪ ਹੈ, ਉਹ ਜੀਪ ਤੇ ਮੈਂ ਚੋਣ ਪ੍ਰਚਾਰ ਕਰਨਾ, ਧੱਕਾ ਸਟਾਰਟ ਜੀਪ ਆ ਉਹ ਜਿੱਤੇ ਮੈਂ ਚੋਣ ਪ੍ਰਚਾਰ ਕਰਨਾ। ਲੋਕਾਂ ਨਾਲ ਮੇਰਾ ਇਹ ਵਾਅਦਾ ਰਿਹਾ ਕਿ ਮੈਂ ਉਹਨਾਂ ਨੂੰ ਫੋਰਚੂਨਰ ਗੱਡੀ ਤੇ ਮਿਲਣ ਆਇਆ ਕਰਾਂ। ਲੋਕਾਂ ਦਾ ਭਲਾ ਕਿਵੇਂ ਹੋਊਗਾ? ਲੋਕਾਂ ਤੁਹਾਨੂੰ ਇੰਨੀਆਂ ਸਹੂਲਤਾਂ ਦੇ ਰਹੇ ਆ ਜੀ, ਸ਼ਰਾਬ ਅਸੀਂ ਪਾਈਪਾਂ ਨਾਲ ਦੇਈ ਜਾਂਦੇ ਆ, ਰੱਖੜੀ ਬੰਨ੍ਹਣ ਵਾਲੀ ਭੈਣ ਨੂੰ ਅਸੀਂ ਮਠਿਆਈ ਦਾ ਡੱਬਾ ਦੇਈ ਜਾਂਦੇ ਆ, ਠੀਕ ਹੈ, ਅਸੀਂ ਪਿੰਡ 'ਚ ਬਫੇ ਲਵਾਈ ਜਾਂਦੇ ਆ, ਪਿੰਡ ਦੇ ਵਿੱਚ ਸਿਨੇਮਿਆਂ ਦੇ ਵਿੱਚ ਅਸੀਂ ਫਿਲਮਾਂ ਦਿਖਾਈ ਜਾਂਦੇ ਆ, ਠੀਕ ਹੈ, ਕੀ ਕਰਦੀ ਹੈ ਹੋਰ ਅਸੀਂ ਲੋਕਾਂ ਦੇ ਵਾਸਤੇ? ਚਲੋ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਲੋਕ ਚੱਕ ਲੋ ਰੱਖ ਲੋ ਪਾਰਟੀ ਦੇ ਉੱਪਰ ਕਿੰਨਾ ਕੁ ਵਿਸ਼ਵਾਸ ਕਰਦੇ ਆ, ਕਿੰਨਾ ਕੁ ਵਿਸ਼ਵਾਸ ਇਹਨਾਂ ਦੀਆਂ ਗੱਲਾਂ ਦੇ ਉੱਪਰ ਕੀਤਾ ਜਾਂਦਾ। ਵਾਅਦੇ ਸਾਰੀਆਂ ਪਾਰਟੀਆਂ ਹੀ ਕਰ ਰਹੀਆਂ, ਵਾਅਦੇ ਇਹਨਾਂ ਵੱਲੋਂ ਵੀ ਕੀਤੇ ਜਾ ਰਹੇ ਆ, ਵੱਖਰੀ ਕਿਸਮ ਨਾਲ ਵਾਅਦੇ ਕੀਤੇ ਜਾ ਰਹੇ ਆ, ਵੱਖਰਾ ਤਰੀਕਾ ਪ੍ਰਚਾਰ ਦਾ ਅਪਣਾਇਆ ਜਾ ਰਿਹਾ। ਸੋ ਦੇਖਣ ਵਾਲੀ ਗੱਲ ਇਹੀ ਹੋਊਗੀ ਕਿ ਲੋਕ ਇਹਨਾਂ ਨੂੰ ਵੋਟਾਂ ਪਾਉਂਦੇ ਆ, ਨਹੀਂ ਪਾਉਂਦੇ, ਇਹਨਾਂ ਨੂੰ ਐਕਸੈਪਟ ਕਰਦੇ ਜਾਂ ਨਹੀਂ ਕਰਦੇ, ਇਹ ਆਉਣ ਵਾਲੇ ਸਮੇਂ ਦੀ ਗੱਲ ਹੈ। ਸੋ ਇਸੇ ਤਰ੍ਹਾਂ ਜੁੜੇ ਰਹੋ ਇੰਡੋਜ਼ TV ਆਸਟ੍ਰੇਲੀਆ ਨਾਲ। ਧੰਨਵਾਦ।